ਪੰਜਾਬੀ ਰੇਡੀਓ ਯੂਐਸਏ ਸੁਣ ਰਹੇ ਸਾਰੇ ਹੀ ਮਾਣਯੋਗ ਅਤੇ ਸਤਿਕਾਰਤ ਸਰੋਤਿਆਂ ਨੂੰ ਪੰਜਾਬੀ ਰੇਡੀਓ ਯੂਐਸਏ ਦੀ ਟੀਮ ਅਤੇ ਮੇਰੇ ਰਾਜਕਰਮੀਤ ਸਿੰਘ ਵੱਲੋਂ ਆਪ ਜੀ ਨੂੰ ਬਹੁਤ ਹੀ ਪਿਆਰ ਸਤਿਕਾਰ ਸਹਿਤ ਦੋਨੋਂ ਹੱਥ ਜੋੜ ਕੇ ਨਿੱਘੀ ਜਿਹੀ ਸਤਿ ਸ੍ਰੀ ਅਕਾਲ ਸਭ ਨੂੰ ਜੀਆਂ ਨੂੰ ਆਖਦੇ ਹਾਂ। ਸੋ ਤੇ ਪ੍ਰੋਗਰਾਮ ਖਬਰ ਤੇ ਨਜ਼ਰ ਦੇ ਵਿੱਚ ਆਪ ਸਭ ਦਾ ਨਿੱਘਾ ਸਵਾਗਤ ਹੈ। ਅੱਜ 2 ਨਵੰਬਰ ਦਿਨ ਬੁੱਧਵਾਰ ਤੇ ਸਾਡੇ ਅੱਜ ਦੇ ਸਵੇਰ ਦੇ ਖਬਰ ਤੇ ਨਜ਼ਰ ਪ੍ਰੋਗਰਾਮ ਦੇ ਵਿੱਚ ਸਾਡੇ ਨਾਲ ਜੁੜ ਚੁੱਕੇ ਨੇ ਮਲੋਟ ਸਟੂਡੀਓਜ਼ ਤੋਂ ਮਿੰਟੂ ਗੁਰੂਸਰੀਆ ਜੀ। ਮਿੰਟੂ ਜੀ ਨਿੱਘੀ ਜੀਆਂ ਨੂੰ ਪਿਆਰ ਭਰੀ ਸਤਿ ਸ੍ਰੀ ਅਕਾਲ ਜੀ। ਸ਼ੁਕਰੀਆ ਜੀ ਰਾਜਕਰਨਵੀਰ ਸਿੰਘ ਜੀ, ਔਰ ਸਾਰਿਆਂ ਨੂੰ ਮੇਰੇ ਵੱਲੋਂ ਸਤਿ ਸ੍ਰੀ ਅਕਾਲ ਜੀ, ਤੇ ਤੁਹਾਡਾ ਵੀ ਮੁੜ ਤੋਂ ਸਵਾਗਤ ਹੈ। ਬਹੁਤ ਬਹੁਤ ਧੰਨਵਾਦ ਜੀ। ਤੇ ਬਿਲਕੁਲ ਸਰੋਤਿਓ, ਆਪਾਂ ਪ੍ਰੋਗਰਾਮ ਦੇ ਵਿੱਚ ਗੱਲਾਂ ਬਾਤਾਂ ਕਰਾਂਗੇ ਪੰਜਾਬ ਦੀ ਜਿਹੜੀ ਹੈ ਸਿਆਸਤ ਨੂੰ ਲੈ ਕੇ। ਜਿਉਂ-ਜਿਉਂ ਇਲੈਕਸ਼ਨਾਂ ਨਜ਼ਦੀਕ ਆਉਂਦੀਆਂ ਜਾ ਰਹੀਆਂ ਆ ਤੇ ਹੋਰ ਵੀ ਤੇਜ਼ੀ ਜਿਹੜੀ ਹੈ ਸਿਆਸਤ ਉਹ ਫੜਦੀ ਜਾ ਰਹੀ ਆ ਤੇ ਨਾਲ ਆਪਾਂ ਰਾਸ਼ਟਰ ਪੱਧਰ ਦੀ ਸਿਆਸਤ ਦੇ ਉੱਤੇ ਵੀ ਨਜ਼ਰ ਰੱਖਾਂਗੇ ਤੇ ਗੱਲਬਾਤ ਮਿੰਟੂ ਜੀ ਆਪਾਂ ਸ਼ੁਰੂਆਤ ਕਰਦੇ ਹਾਂ। 1 ਰੈਂਕ 1 ਪੈਨਸ਼ਨ ਲਾਗੂ ਨਾ ਕਰਨ ਤੇ ਸਾਬਕਾ ਸੂਬੇਦਾਰ ਨੇ ਖੁਦਕੁਸ਼ੀ ਕੀਤੀ। ਸਿਆਸਤ ਇਸ ਦੇ ਉੱਤੇ ਬਹੁਤ ਜ਼ਿਆਦਾ ਪੱਖੀ ਹੋਈ ਆ। ਰਾਹੁਲ ਗਾਂਧੀ ਕੇਜਰੀਵਾਲ ਹਿਰਾਸਤ ਦੇ ਵਿੱਚ। ਦੇਖੋ, ਪਹਿਲੀ ਤੇ ਇਹ ਬੜੀ ਬਦਕਿਸਮਤੀ ਕਿ ਕਿਸਾਨ ਸਾਡੇ ਪਹਿਲੇ ਖੁਦਕੁਸ਼ੀ ਕਰਨ ਡਏ ਸੀ, ਹੁਣ ਜਵਾਨ ਵੀ ਖੁਦਕੁਸ਼ੀ ਕਰਨ ਲੱਗ ਪਏ ਆ, ਔਰ ਉਹ ਵੀ ਉਸ ਮੰਗ ਨੂੰ ਲੈ ਕੇ ਜਿਹੜੀ ਮੰਗ ਉਹਨਾਂ ਦੀ ਵਾਜਬ ਆ, ਕੋਈ ਨਜਾਇਜ਼ ਨਹੀਂ। ਤੇ ਜਿਹਨੂੰ ਮੰਨਣ ਲਈ ਇਹਨਾਂ ਸਾਰਿਆਂ ਨੇ ਅੱਡੋ ਅੱਡ ਵਾਅਦੇ ਕੀਤੇ ਹੋਏ ਸਨ। ਇਹ ਜਦੋਂ ਨਰਿੰਦਰ ਮੋਦੀ ਲੋਕ ਸਭਾ ਚੋਣਾਂ ਦੇ ਪ੍ਰਚਾਰ ਦੇ ਵਿੱਚ ਗਿਆ ਤੇ ਪਹਿਲਾ ਠੋਕਵਾਂ ਵਾਅਦਾ ਇਹਨੇ ਇਹੀਓ ਕੀਤਾ ਸੀ। ਇਹਨੇ ਆਖਿਆ ਸੀ ਜਦੋਂ ਵੀ ਮੈਂ ਪਾਵਰ ਦੇ ਵਿੱਚ ਆ ਗਿਆ ਤੇ ਫੌਜੀਆਂ ਨੂੰ, ਸਾਬਕਾ ਫੌਜੀਆਂ ਨੂੰ ਮੈਂ 1 ਰੈਂਕ 1 ਪੈਨਸ਼ਨ ਵਾਲਾ ਜਿਹੜਾ ਫਾਰਮੂਲਾ ਉਹ ਲਾਗੂ ਕਰਕੇ ਦਿਆਂਗਾ। ਪਰ ਹੋਇਆ ਕੀ ਕਿ ਜਦੋਂ ਇਹ ਸੱਤਾ ਦੇ ਵਿੱਚ ਆਏ, ਜਿਵੇਂ ਆਮ ਲੀਡਰ ਕਰਦੇ ਆ, ਉਦੋਂ ਫਿਰ ਕੀਤੀਆਂ ਕਰਾਈਆਂ ਜਿਹੜੀਆਂ ਸਾਰੀਆਂ ਗੱਲਾਂ ਸੀ ਉਹ ਵਸਾਰ ਦਿੱਤੀਆਂ। ਪਰ ਜਿਨ੍ਹਾਂ ਦੇ ਨਾਲ ਵਾਅਦਾ ਕੀਤਾ ਸੀਗਾ ਉਹ ਭੁੱਲੇ ਨਹੀਂ, ਉਹਨਾਂ ਨੇ ਫਿਰ ਸੰਘਰਸ਼ ਵਿੱਢ ਦਿੱਤਾ। ਪਿਛਲੇ ਸਾਲ ਤੋਂ ਜੰਤਰ ਮੰਤਰ ਤੇ ਉਹਨਾਂ ਦਾ ਸੰਘਰਸ਼ ਚੱਲਦਾ ਪਿਆ ਸਾਬਕਾ ਫੌਜੀਆਂ ਦਾ। ਹੋਇਆ ਕੀ ਕਿ ਵਿੱਚ ਦੀ ਫਿਰ ਜਦੋਂ ਪਿਛਲਾ ਆਜ਼ਾਦੀ ਦਿਹਾੜਾ ਆਇਆ ਸੀਗਾ ਤੇ ਉਦੋਂ ਇਹਨਾਂ ਨੂੰ ਲੱਗਿਆ ਕਿ ਬੜੀ ਸ਼ਰਮਨਾਕ ਗੱਲ ਆ। ਫਿਰ ਉਦੋਂ ਇਹਨਾਂ ਦੇ ਵਿੱਚ, ਕਿਉਂਕਿ ਸਾਬਕਾ ਫੌਜੀਆਂ ਦੇ ਵੀ ਕਈ ਧੜੇ ਆ, ਕਈਆਂ ਦੀ ਨੇੜਤਾ ਭਾਰਤੀ ਜਨਤਾ ਪਾਰਟੀਆਂ ਵਾਲੇ ਨਾਲ, ਕਈਆਂ ਦੀ ਕਿਸੇ ਦਲ ਨਾਲ ਆ, ਕਈਆਂ ਦੀ ਕਿਸੇ ਦਲ ਨਾਲ ਆ, ਤੇ ਇਹਨਾਂ ਨੇ ਵਿੱਚੋਂ ਆਪਦੇ ਨੇੜੂ ਪਾ ਪੂ ਕੇ ਤੇ ਇੱਕ ਵਾਰੀ ਜਿਹੜਾ ਜੀ ਅਸੀਂ ਕਰ ਦਿਆਂਗੇ ਲਾਗੂ। ਹਿਮਾਚਲ ਪ੍ਰਦੇਸ਼ 'ਚ ਨਰਿੰਦਰ ਮੋਦੀ ਕੁਛ ਦਿਨ ਪਹਿਲਾਂ ਆਇਆ ਸੀ ਤੇ ਉਹਨੇ ਕਿਹਾ ਵੀ ਸੀ ਕਿ ਮੈਂ 1 ਰੈਂਕ 1 ਪੈਨਸ਼ਨ ਵਾਲਾ ਜਿਹੜਾ ਵਾਅਦਾ ਕੀਤਾ ਸੀ ਉਹ ਪੂਰਾ ਕਰ ਦਿੱਤਾ। ਪਰ ਅਸਲੀਅਤ ਇਹ ਰਹੀ ਕਿ 1 ਰੈਂਕ 1 ਪੈਨਸ਼ਨ ਵਾਲਾ ਜਿਹੜਾ ਇਹਨਾਂ ਨੇ ਫਾਰਮੂਲਾ ਪ੍ਰਚਾਰਿਆ ਤਾਂ ਇਹ ਕਿ ਅਸੀਂ ਲਾਗੂ ਕਰ ਦਿੱਤਾ, ਉਹ ਹਕੀਕਤ ਦੇ ਵਿੱਚ ਪੂਰਨ ਤੌਰ ਤੇ ਲਾਗੂ ਨਹੀਂ ਹੋਇਆ। ਉਹਦੇ 'ਚ ਹਾਲੇ ਬਹੁਤ ਸਾਰੀਆਂ ਤਰੁੱਟੀਆਂ ਨੇ, ਬਹੁਤ ਸਾਰੀਆਂ ਕਮੀਆਂ ਨੇ। ਅੱਧਾ ਅਧੂਰਾ ਇਹਨਾਂ ਨੇ ਕੰਮ ਕਰਕੇ ਬੁੱਤਾ ਸਾਰ ਲਿਆ। ਉਹ ਹੁਣ ਹੋਇਆ ਕੀ ਹੈ ਕਿ ਜਿਹੜੇ ਸਾਬਕਾ ਫੌਜੀ ਉਸ ਲਾਭ ਤੋਂ ਪਾਸੇ ਰਹਿ ਰਹੇ ਆ, ਉਹਨਾਂ ਨੂੰ ਬੇਚੈਨੀ ਹੈ, ਔਰ ਉਸੇ ਬੇਚੈਨੀ ਦਾ ਸ਼ਿਕਾਰ ਇਹ ਰਾਮ ਕਿਸ਼ਨ ਗਰੇਵਾਲ ਹੋਇਆ, ਜਿਹੜਾ ਹਰਿਆਣੇ ਦਾ ਰਹਿਣ ਵਾਲਾ ਹੈ। ਉਹ ਜੰਤਰ ਮੰਤਰ ਤੇ ਸੰਘਰਸ਼ ਕਰਦਾ ਪਿਆ ਸੀ। ਰਾਤੀ ਉਹਨੇ ਖੁਦਕੁਸ਼ੀ ਨੋਟ ਲਿਖ ਕੇ ਕਿ ਇਹ ਮੈਂ ਆਪਣੀ ਮੌਤ ਜਿਹੜੀ ਇਸ ਕਰਕੇ ਚੁਣ ਰਿਹਾ ਕਿ ਮੇਰੇ ਸਾਥੀਆਂ ਨੂੰ ਮੇਰਾ ਹੱਕ ਮਿਲ ਜਾਵੇ ਜੋ ਮੈਨੂੰ ਨਸੀਬ ਨਹੀਂ ਹੋਇਆ। ਉਹਨੇ ਖੁਦਕੁਸ਼ੀ ਕਰ ਲਈ ਜ਼ਹਿਰ ਪੀ ਕੇ, ਕੀਟਨਾਸ਼ਕ ਪੀ ਕੇ। ਇਸ ਤੋਂ ਬਾਅਦ ਜਿਵੇਂ ਹੀ ਇਹ ਖਬਰ ਬਾਹਰ ਆਈ, ਪੂਰੇ ਮੁਲਕ ਦੇ ਵਿੱਚ ਹਲਚਲ ਮਚ ਗਈ। ਜਦੋਂ ਇਸ ਤਰ੍ਹਾਂ ਦੀ ਘਟਨਾ ਵਾਪਰਦੀ ਹੈ ਫਿਰ ਸਿਆਸਤ ਹੋਣੀ ਭਾਰਤ ਦੇ ਵਿੱਚ ਸੁਭਾਵਿਕ ਹੀ ਹੈ। ਪਹਿਲਾਂ ਮਨੀਸ਼ ਸਿਸੋਦੀਆ ਗਿਆ, ਉਹਨੂੰ ਅਰੈਸਟ ਕਰ ਲਿਆ ਗਿਆ, ਉਹਨੂੰ ਹਿਰਾਸਤ 'ਚ ਲੈ ਲਿਆ ਗਿਆ। ਫਿਰ ਰਾਹੁਲ ਗਾਂਧੀ ਗਿਆ, ਉਹਨੂੰ ਹਿਰਾਸਤ 'ਚ ਲੈ ਲਿਆ ਗਿਆ। ਫਿਰ ਦੇਰ ਸ਼ਾਮੀ ਖਬਰ ਆਈ ਕਿ ਅਰਵਿੰਦ ਕੇਜਰੀਵਾਲ ਨੂੰ ਵੀ ਹਿਰਾਸਤ 'ਚ ਲੈ ਲਿਆ ਗਿਆ। ਰਾਹੁਲ ਗਾਂਧੀ ਨੂੰ ਵਿੱਚੋਂ ਜੇ ਛੱਡ ਦਿੱਤਾ ਸੀਗਾ ਇਹਨਾਂ ਨੇ 3 ਵਜੇ, ਪਰ ਦੱਸਦੇ ਆ ਕਿ ਸ਼ਾਮ ਨੂੰ ਫਿਰ ਗ੍ਰਿਫਤਾਰ ਕਰ ਲਿਆ। ਸਭ ਤੋਂ ਸ਼ਰਮਨਾਕ ਪੱਖ ਇਸ ਘਟਨਾ ਦਾ ਇਹ ਸੀ ਰਾਜਕਰਨਵੀਰ ਜੀ ਕਿ ਜਿਹੜਾ ਸਾਬਕਾ ਫੌਜੀ ਇਸ ਦੇਸ਼ ਦੇ ਕਹਿ ਲਈਏ ਘਟੀਆ ਤਾਣੇ ਦਾ ਸ਼ਿਕਾਰ ਹੋ ਕੇ ਮੌਤ ਨੂੰ ਗਲ ਆ ਗਿਆ, ਉਸੇ ਸਾਬਕਾ ਫੌਜੀ ਦੇ ਪਰਿਵਾਰ ਨੂੰ ਨਾ ਸਿਰਫ ਕਈ ਘੰਟੇ ਤੱਕ ਗ੍ਰਿਫਤਾਰ ਕਰਕੇ ਥਾਣੇ ਬਿਠਾਇਆ ਗਿਆ, ਬਲਕਿ ਉਹਨਾਂ ਨੂੰ ਬੁਰੀ ਤਰ੍ਹਾਂ ਕੁੱਟਿਆ ਮਾਰਿਆ ਵੀ ਗਿਆ। ਉਹ ਤੇ ਰਾਹੁਲ ਗਾਂਧੀ ਉਸੇ ਥਾਣੇ ਦੇ ਵਿੱਚ ਹੀ ਬੰਦ ਕਰ ਦਿੱਤਾ ਇਹਨਾਂ ਨੇ ਲਿਜਾ ਕੇ, ਜਿੱਥੇ ਉਹਨੂੰ ਪਤਾ ਲੱਗ ਗਿਆ। ਉਸ ਤੋਂ ਬਾਅਦ ਉਹਨਾਂ ਨੇ ਉੱਥੋਂ ਲਾਈਵ ਵੀਡੀਓ ਜਿਹੜੀ ਹੈ ਉਹ ਸੋਸ਼ਲ ਸਾਈਟ ਤੇ ਜਿਹੜੀ ਪ੍ਰਸਾਰਿਤ ਕਰ ਦਿੱਤੀ। ਉੱਥੋਂ ਸਾਰਾ ਜਿਹੜਾ ਭੇਤ ਖੁੱਲ ਗਿਆ। ਬਹੁਤ ਲੋਕਾਂ ਨੇ ਥੂ ਕੀਤੀ, ਇਸੇ ਕਰਕੇ ਕਿ ਇਹ ਗੱਲ ਵੱਧ ਨਾ ਜਾਵੇ। ਹੁਣ ਜਿਹੜੇ ਉੱਥੇ ਦਿੱਲੀ ਦੇ ਇਹਨਾਂ ਦੇ ਸਿਆਸੀ ਵਿਰੋਧੀ ਸੀ, ਉਹਨਾਂ ਨੂੰ ਸਾਰਿਆਂ ਨੂੰ ਇੱਕ ਕਰਕੇ ਚੁੱਕ ਲਿਆ। ਵੈਸੇ ਠੀਕ ਆ ਕਿ ਇਹ ਰਵਾਇਤ ਆ, ਸਿਆਸਤ ਦੀ ਵਿਰੋਧੀ ਧਿਰਾਂ ਨੇ ਇਸ ਤਰ੍ਹਾਂ ਕਰਨਾ ਹੀ ਹੈ। ਹੁਣ ਰਾਹੁਲ ਗਾਂਧੀ ਵੈਸੇ ਕਰਦਾ ਚੰਗਾ ਨਹੀਂ ਲੱਗਦਾ। ਅਰਵਿੰਦ ਕੇਜਰੀਵਾਲ ਦੀ ਤੇ ਗੱਲ ਛੱਡੋ, ਉਹ ਤੇ ਹਾਲੇ ਨਵੇਂ ਆਏ ਆ, ਉਹਨਾਂ ਦਾ ਹੱਕ ਬਣਦਾ ਹੈ। ਦਿੱਲੀ ਦਾ ਮੁੱਖ ਮੰਤਰੀ ਵੀ ਆ, ਉਪ ਮੁੱਖ ਮੰਤਰੀ ਵੀ, ਉਹਨਾਂ ਦਾ ਜਾਣ ਦਾ ਹੱਕ ਬਣਦਾ ਹੈ। ਪਰ ਰਾਹੁਲ ਗਾਂਧੀ ਉਹ ਸ਼ਖਸ ਆ ਜਿਨ੍ਹਾਂ ਦੀ ਸਰਕਾਰ 10 ਸਾਲ ਰਹੀ ਤੇ 10 ਸਾਲ ਹੀ ਇਹਨਾਂ ਫੌਜੀਆਂ ਨੂੰ ਟਰਕਾਉਂਦੀ ਰਹੀ।
ਕਿ ਅੱਜ ਇਹਨਾਂ ਨੂੰ ਹੱਕ ਆ ਉਹਨਾਂ ਦੀਆਂ ਜਾ ਕੇ ਲਾਸ਼ਾਂ ਤੇ ਸਿਆਸਤ ਕਰਨ ਦਾ। ਸੋ ਹੱਕ ਬਣਦਾ ਨਹੀਂ, ਪਰ ਹੱਕ ਇਹ ਮੰਨਦੇ ਨਹੀਂ, ਹੱਕ ਦਿੰਦੇ ਵੀ ਨਹੀਂ, ਇਸ ਕਰਕੇ ਕਰੀ ਜਾਂਦੇ ਸਿਆਸਤ। ਪਰ ਜੇ 1 ਰੈਂਕ 1 ਪੈਨਸ਼ਨ ਵਾਲਾ ਇਹ ਵਿਵਾਦ ਇਹਦੇ ਪਿਛੋਕੜ 'ਚ ਜਾ ਕੇ ਵੇਖੀਏ ਤਾਂ ਇਹਦਾ ਬਹੁਤ ਸਧਾਰਨ ਜਿਹਾ ਫਾਰਮੂਲਾ ਹੈ ਕਿ ਜਿਸ ਤਰ੍ਹਾਂ ਦੇਖੋ ਕੋਈ ਵੀ ਬੰਦਾ ਹੈ ਉਹ ਇੱਕੋ ਰੈਂਕ ਤੇ ਰਿਟਾਇਰ ਹੁੰਦਾ, ਯਾਨੀ 2 ਜਣੇ ਆ, ਇੱਕ 1990 ਤੋਂ ਪਹਿਲਾਂ ਰਿਟਾਇਰ ਹੁੰਦਾ, ਇੱਕ ਆ ਕੇ 2012 ਦੇ ਵਿੱਚ ਰਿਟਾਇਰ ਹੁੰਦਾ। ਦੋਨੇ ਲੈਫਟੀਨੈਂਟ ਜਨਰਲ ਦੇ ਅਹੁਦੇ ਤੋਂ ਮੰਨ ਲਓ ਰਿਟਾਇਰ ਹੁੰਦੇ ਆ। ਇੱਕ ਦੀ ਜਿਹੜੀ ਪੈਨਸ਼ਨ ਬਣ ਜਾਂਦੀ ਹੈ ਉਹ ਉਸ ਸਮੇਂ ਦੇ ਜਿਹੜੇ ਉਹ ਹਾਲਾਤ ਹੁੰਦੇ ਆ, ਵਿੱਤੀ ਹਾਲਾਤ ਹੁੰਦੇ ਆ, ਜਿਸ ਤਰ੍ਹਾਂ ਦਾ ਪੇ ਕਮਿਸ਼ਨ ਬੈਠਦਾ ਉਹਦੇ ਹਿਸਾਬ ਨਾਲ ਬਣ ਜਾਂਦੀ ਹੈ, ਤੇ ਦੂਜੇ ਦੀ ਜਿਹੜੀ ਆ ਉਸ ਹਿਸਾਬ ਨਾਲ ਬਣ ਜਾਂਦੀ। ਹੁਣ ਮਸਲਨ ਇਹ ਆ ਕਿ 1990 ਦੇ ਵਿੱਚ ਜੇ ਚੌਥਾ ਪੇ ਕਮਿਸ਼ਨ ਸੀ ਤੇ ਇੱਥੇ ਹੁਣ 7ਵੇਂ ਦੀਆਂ ਤਿਆਰੀਆਂ, ਸੋ ਬਹੁਤ ਵੱਡਾ ਫਰਕ ਹੈ ਜਿਹੜਾ ਪੈਨਸ਼ਨ 'ਚ ਬਣ ਜਾਂਦਾ। ਇਸ ਕਰਕੇ ਫੌਜੀ ਕਹਿੰਦੇ ਆ ਕਿ ਜਦੋਂ ਸਾਡੀ ਸਰਵਿਸ ਇੱਕੋ ਜਿਹੀ ਹੈ, ਜਦੋਂ ਸਾਡੀਆਂ ਮੁਸ਼ਕਲਾਂ ਇੱਕੋ ਜਿਹੀਆਂ, ਜਦੋਂ ਸਾਡਾ ਅਹੁਦਾ ਇੱਕੋ ਜਿਹਾ, ਤੇ ਫਿਰ ਸਾਡੀ ਪੈਨਸ਼ਨ ਦੇ ਵਿੱਚ ਫਰਕ ਨਹੀਂ ਪੈਣਾ ਚਾਹੀਦਾ। ਉਹਨਾਂ ਦੀ ਮੰਗ ਨਜਾਇਜ਼ ਨਹੀਂ ਹੈ, ਹਾਂ ਕੁਝ ਕਮੀਆਂ ਉਹਨਾਂ ਦੀ ਮੰਗ ਦੇ ਵਿੱਚ ਹੋ ਸਕਦੀਆਂ, ਉਹਨਾਂ ਨੂੰ ਮਿਲ ਬੈਠ ਕੇ ਦਰੁਸਤ ਕੀਤਾ ਜਾ ਸਕਦਾ ਹੈ। ਪਰ ਨਾਲ ਸਾਨੂੰ ਇਹ ਵੀ ਖਿਆਲ ਰੱਖਣਾ ਚਾਹੀਦਾ ਰਾਜਕਰਨਵੀਰ ਜੀ ਕਿ ਆਮ ਕਰਮਚਾਰੀ ਹੈ ਜਿਹੜਾ ਉਹਦੀ 60 ਸਾਲ ਤੱਕ ਤਨਖਾਹ ਚੱਲਦੀ ਰਹਿੰਦੀ ਹੈ, 60 ਸਾਲ ਦੀ ਉਮਰ ਤੱਕ ਜਾ ਕੇ ਉਹ ਰਿਟਾਇਰ ਹੁੰਦਾ ਹੈ, ਤੇ ਫੌਜੀ ਦੀ ਸਰਵਿਸ ਹੈ ਜਿਹੜੀ ਉਹ ਵੀ ਬੜੀ ਥੋੜੀ ਹੁੰਦੀ ਹੈ। ਇਹਨਾਂ ਸਾਰੀਆਂ ਚੀਜ਼ਾਂ ਦੇ ਜੇ ਮੱਦੇਨਜ਼ਰ ਵੇਖੀਏ ਤਾਂ ਇਹ ਮੰਗ ਹੈ ਜਿਹੜੀ ਬਹੁਤ ਛੇਤੀ ਜਿਹੜੀ ਉਹ ਮੰਨ ਲੈਣੀ ਚਾਹੀਦੀ ਸੀ। ਪਰ ਅਫਸੋਸ ਦੀ ਗੱਲ ਆ ਕਿ ਫੌਜੀ ਖੁਦਕੁਸ਼ੀਆਂ ਕਰਦੇ ਪਏ ਆ, ਤੇ ਇਹ ਜਿਹੜੇ ਲੋਕ ਆ ਇਹ ਫੌਜ ਦੇ ਨਾਂ ਤੇ ਵੋਟਾਂ ਤੇ ਮੰਗਦੇ ਫਿਰਦੇ ਆ, ਪਰ ਫੌਜ ਦੇ ਇਹਨਾਂ ਨੇ ਫਾਇਦੇ ਕੀ ਕਰਨੇ ਆ। ਪਿਛਲੇ ਦਿਨ ਹੀ ਅਸੀਂ ਦੇਖਿਆ ਸੀ, ਇਹਨਾਂ ਨੇ ਤੇ ਅੰਗਹੀਣ ਪੈਨਸ਼ਨ ਹੀ ਜਿਹੜੀ ਆ ਉਹਦੇ 'ਚ ਬਹੁਤ ਵੱਡੀ ਕਟੌਤੀ ਕਰ ਦਿੱਤੀ ਸੀ। ਬਿਲਕੁਲ ਬਿਲਕੁਲ, ਰੌਲਾ ਤਾਂ ਉੱਥੇ ਇਹ ਵੀ ਪਾਇਆ ਹੋਇਆ ਵੀ ਹੁਣ ਜਵਾਨਾਂ ਨੂੰ ਤੁਸੀਂ ਘੱਲੋ ਮੈਸੇਜ, ਤੇ ਇੱਧਰ ਉਹਨਾਂ ਦੇ ਮੈਸੇਜ ਸੁਣਦੇ ਨਹੀਂ ਪਏ। ਅਗਲੀ ਮਿੰਟੂ ਜੀ ਆਪਾਂ ਗੱਲ ਕਰੀਏ ਵੀ ATC ਦੇ ਮੁਖੀ ਨੇ ਕਿਹਾ ਜਦੋਂ ਮੁਕਾਬਲਾ ਹੋਇਆ ਉਦੋਂ ਕੈਦੀਆਂ ਕੋਲ ਨਹੀਂ ਸਨ ਹਥਿਆਰ। ਦੇਖੋ ਇਸ ਮਾਮਲੇ ਦੇ ਵਿੱਚ ਚਮਤਕਾਰ ਹੋਏ ਆ ਜਿੰਨੇ ਵੀ ਹੋਏ ਆ। ਮੈਂ ਕੱਲ ਵੀ ਗੱਲ ਕਰੀ ਜਾਂਦਾ ਸੀ ਕਿ ਦੇਖੋ ਲੱਕੜ ਦੀ ਚਾਬੀ ਨਾਲ ਤਾਲਾ ਖੁੱਲਦਾ ਹੈ, ਚਮਚੇ ਦੇ ਨਾਲ ਹੌਲਦਾਰ ਦਾ ਕਤਲ ਹੁੰਦਾ ਹੈ, ਚਾਦਰ ਦੇ ਨਾਲ 35 ਫੁੱਟ 25 ਫੁੱਟ ਜਿਹੜੀ ਆ ਉਹ ਕੰਧ ਟੱਪੀ ਜਾਂਦੀ ਹੈ। ਫਿਰ ਇਹ ਜਿਵੇਂ ATS ਵਾਲਾ ਕਹਿੰਦਾ ਕਿ ਇਹਨਾਂ ਦੇ ਕੋਲ ਹਥਿਆਰ ਨਹੀਂ ਸੀ, ਪਰ ਬਿਨਾਂ ਹਥਿਆਰਾਂ ਤੋਂ ਫਾਇਰਿੰਗ ਹੁੰਦੀ ਹੈ। ਇਹ ਚਮਤਕਾਰ ਹੀ ਹੈ, ਇਹ ਚਮਤਕਾਰ ਨਹੀਂ ਤੇ ਹੋਰ ਕੀ ਹੈ। ਕੌਣ ਕਹਿੰਦਾ ਕਿ ਚਮਤਕਾਰ ਨਹੀਂ ਹੁੰਦੇ? ਇਹ ਤੇ ਚਮਤਕਾਰ ਹੀ ਹੈ ਨਾ। ਤੁਸੀਂ ਦੇਖੋ ਕਿ ਅੱਧਾ ਕਿਲੋ ਪੱਕਾ ਜਿਹੜਾ ਜਿੰਦਰਾ ਉਹ ਲੱਕੜ ਦੀ ਚਾਬੀ ਨਾਲ ਹੀ ਖੁੱਲ ਜਾਂਦਾ ਹੈ। ਸੋ ਜਿਹੜੀ 30 ਫੁੱਟ ਕੰਧ ਆ ਉਹ ਇੱਕ ਚਾਦਰ ਜਿਹੜੀ ਓੜਨ ਵਾਲੀ ਹੁੰਦੀ, ਜਿਹੜੀ ਉੱਤੇ ਲੈਂਦੇ ਆਪਾਂ, ਉਹ ਚਾਦਰ ਦੇ ਨਾਲ ਹੀ ਕੰਧ ਪਾਰ ਹੋ ਜਾਂਦੀ ਹੈ। ਸੋ ਇਹ ਬਹੁਤ ਚਮਤਕਾਰ ਹੋ ਰਹੇ ਆ ਭਾਰਤ ਦੇ ਵਿੱਚ, ਤੇ ਇਹ ਚਮਤਕਾਰ ਇਨਕਾਊਂਟਰ ਹੈ ਜਿਹੜਾ ਉਹ ਚਮਤਕਾਰੀ ਕਿਹਾ ਜਾ ਸਕਦਾ। ATS ਦਾ ਮੁਖੀ ਹੈ ਸੰਜੀਵ ਸ਼ਰਮਾ, ਸ਼ਮੀ ਵੀ ਕਹਿ ਦਿੰਦੇ ਉਹਨੂੰ। ATS ਜਿਹਨੂੰ ਆਪਾਂ ਕਹਿ ਦਿੰਦੇ ਹਾਂ ਅੱਤਵਾਦੀ ਵਿਰੋਧੀ ਦਸਤਾ। ਇਹ ਕੋਈ ਛੋਟੀ ਮੋਟੀ ਫੋਰਸ ਨਹੀਂ ਹੈ, ਜਾਂ ਕਹਿ ਲਈਏ ਕਿ ਇਹ ਬੜੀ ਸਧਾਰਨ ਕਿਸਮ ਦੀ ਜਿਹੜੀ ਪੁਲਿਸ ਫੋਰਸ ਉਸ ਤਰ੍ਹਾਂ ਦੀ ਨਹੀਂ। ਇਹ ਬਹੁਤ ਕੁਸ਼ਲ ਤੇ ਬਹੁਤ ਕਹਿ ਲਈਏ ਫਿੱਟ ਫੋਰਸ ਮੰਨੀ ਜਾਂਦੀ ਹੈ। ਸਰੀਰਕ ਪੱਖੋਂ ਵੀ ਤੇ ਮਾਨਸਿਕ ਪੱਖੋਂ ਵੀ ਬਹੁਤ ਤਿਆਰ ਬਰ ਤਿਆਰ ਇਹ ਲੋਕ ਹੁੰਦੇ ਆ। ਉਸ ਦਸਤੇ ਦਾ ਜਿਹੜਾ ਬਾਨੀ, ਉਸ ਦਸਤੇ ਦਾ ਜਿਹੜਾ ਮੋਢੀ ਹੈ, ਉਹ ਇਹ ਗੱਲ ਕਹਿੰਦਾ ਹੈ ਕਿ ਜਦੋਂ ਅਸੀਂ ਮਾਰੇ ਆ ਇਹ ਕੈਦੀ, ਇਹਨਾਂ ਦੇ ਕੋਲ ਹਥਿਆਰ ਨਹੀਂ ਸਨ। ਦੂਜੀ ਗੱਲ ਉਹ ਇਹ ਗੱਲ ਕਹਿੰਦਾ ਕਿ ਇਹ ਪਰ ਸਾਡੇ ਕੋਲ ਪਾਵਰ ਹੈ ਕਿ ਜਿਸ ਸਮੇਂ ਕੋਈ ਕੈਦੀ ਜਿਹੜਾ ਭੱਜਿਆ ਜਾਂਦਾ ਰੁਕਦਾ ਨਹੀਂ, ਜਾਂ ਸਾਨੂੰ ਲੱਗਦਾ ਕਿ ਇਹ ਮਾਰਨਾ ਹੁਣ ਜ਼ਰੂਰੀ ਹੋ ਗਿਆ ਤੇ ਅਸੀਂ ਮਾਰ ਸਕਦੇ, ਉਹ ਇਹ ਗੱਲ ਜ਼ਰੂਰ ਕਹਿੰਦਾ। ਪਰ ਦੂਜੇ ਪਾਸੇ ਜਿਹੜਾ ਮੱਧ ਪ੍ਰਦੇਸ਼ ਦਾ ਭੋਪਾਲ ਰੇਂਜ ਦਾ IG ਹੈ ਯੋਗੇਸ਼ ਚੌਧਰੀ, ਉਹ ਹੋਰ ਮੁਹਾਰਨੀ ਜਿਹੜੀ ਪੜ੍ਹੀ ਜਾਂਦਾ, ਉਹ ਆਂਦਾ ਆ ਕਿ ਜੀ ਇਹਨਾਂ ਦੇ ਕੋਲ ਤੇ ਆ ਹਥਿਆਰ ਸਨ, ਆ 2 ਪਿਸਤੌਲ ਫੜੇ, ਅਸੀਂ ਇੰਨੇ ਕਾਰਤੂਸ ਫੜੇ ਆ, ਇਹਨਾਂ ਨੇ ਫਾਇਰਿੰਗ ਕੀਤੀ ਹੈ ਸਾਡੇ ਤੇ, ਆਹ ਕੁਛ ਹੋਇਆ। ਬਹੁਤ ਸਾਰੀਆਂ ਵੀਡੀਓ ਵੀ ਉੱਥੋਂ ਸਾਹਮਣੇ ਆਈਆਂ। ਇੱਕ ਵੀਡੀਓ ਇਹੋ ਜਿਹੀ ਸਾਹਮਣੇ ਆਈ ਹੈ ਜਿੱਥੇ ਪੁਲਿਸ ਵਾਲਾ ਆਪ ਕਹਿਣ ਡਿਆ ਜੀ ਕਿ ਇਹਨਾਂ ਨੂੰ ਤੁਸੀਂ ਪਿੱਛੋਂ ਘੇਰਾ ਪਾਓ, ਅਸੀਂ ਅੱਗੇ ਫੜਿਆ, ਇਹ 2 ਜਣੇ ਖਿਸਕਦੇ ਪਏ, ਇਸ ਤਰ੍ਹਾਂ ਦੀਆਂ ਗੱਲਾਂ। ਇੱਕ ਵੀਡੀਓ ਇਹ ਵੀ ਆਈ ਹੈ ਕਿ ਉਹ ਇਸ ਤਰ੍ਹਾਂ ਕਰਦੇ ਪਏ ਕਿ ਇੱਕ ਜ਼ਖਮੀ ਜਿਹੜਾ ਕਿ ਜਿੰਦਾ ਹੈ ਉਹਨੂੰ ਗੋਲੀ ਮਾਰਦੇ ਆ, ਤੇ ਆਪਸ ਦੇ ਵਿੱਚ ਇਸ ਤਰ੍ਹਾਂ ਗਾਲੋ ਗਾਲੀ ਹੋਈ ਜਾਂਦੇ ਆ। ਕੋਈ ਵੀਡੀਓ ਬਣਾਈ ਜਾਂਦਾ, ਕੋਈ ਗਾਲਾਂ ਕੱਢੀ ਜਾਂਦਾ, ਜਿਸ ਤਰ੍ਹਾਂ ਕੋਈ ਪਿੰਡ ਦੀ ਸੱਥ ਦੇ ਵਿੱਚ ਮੰਡੀਰ ਖੜੀ ਆਪਸ ਦੇ ਵਿੱਚ ਕਰਦੀ ਹੈ। ਉਸ ਤਰ੍ਹਾਂ ਦਾ ਮਾਹੌਲ ਬਣਾ ਰੱਖਿਆ ਸੀ। ਉਹ ਐਨਕਾਊਂਟਰ ਲੱਗਦਾ ਹੀ ਨਹੀਂ ਕਿਸੇ ਪਾਸਿਓਂ। ਕਿਸੇ ਪਾਸਿਓਂ ਕਹਾਣੀ ਹੈ ਜਿਹੜੀ ਉਹ ਹਜਮ ਹੀ ਨਹੀਂ ਆਉਂਦੀ, ਪਰ ਉਹ ਕਹਾਣੀ ਦੇਸ਼ ਦੇ ਸੰਘ ਦੇ ਵਿੱਚ ਧੱਕ ਕੇ ਪਾਈ ਜਾ ਰਹੀ ਹੈ। ਔਰ ਬਦਕਿਸਮਤੀ ਹੈ ਰਾਜਕਰਨਵੀਰ ਸਿੰਘ ਜੀ ਇਸ ਮੁਲਕ ਦੀ, ਕਦੇ ਜਾਤੀ ਆਧਾਰਿਤ ਵੰਡਿਆ ਜਾਂਦਾ, ਕਦੇ ਇਹ ਫਿਰਕਾ ਆਧਾਰਿਤ ਵੰਡਿਆ ਜਾਂਦਾ।
ਅੱਜ ਇਹ ਰਾਸ਼ਟਰਵਾਦ ਦੇ ਆਧਾਰ ਤੇ ਵੰਡਿਆ ਜਾ ਰਿਹਾ ਹੈ। ਉਹ ਜਿਹੜੇ ਭਾਜਪਾ ਵਾਲੇ ਆ, ਵਿਜੇ ਵਰਗੀ ਹੈ, ਜਿਹੜੇ ਵਿਜੇ ਇਹਨਾਂ ਦਾ ਕੈਲਾਸ਼ ਵਰਗੀ ਹੈ, ਉਹ ਆਖੀ ਜਾਂਦਾ ਜੀ ਕਿ ਸਿੰਮੀ ਦੇ ਅੱਤਵਾਦੀ ਮਰ ਗਏ ਆ, ਜਿਨ੍ਹਾਂ ਨੂੰ ਬਾਹਲਾ ਹੇਜ ਆ ਇਹਨਾਂ ਦੇ ਜਨਾਜ਼ੇ 'ਚ ਚਲੇ ਜਾਣ, ਪਰ ਇਨਕਾਊਂਟਰ ਤੇ ਉਂਗਲ ਨਾ ਉਠਾਉਣ। ਇਸ ਤਰ੍ਹਾਂ ਦੇ ਹੋਰ ਬਹੁਤ ਸਾਰੇ ਆ। ਸ਼ਿਵ ਸੈਨਾ ਵਾਲੇ ਵੀ ਇਹੋ ਗੱਲ ਕਹਿੰਦੇ ਆ, ਕਹਿੰਦੇ ਜੀ ਇਹ ਤਾਂ ਦੇਸ਼ ਵਿਰੋਧੀ ਸਨ, ਮਰ ਗਏ ਤੇ ਫਿਰ ਕੀ ਹੋਇਆ, ਇਹਨਾਂ ਨੂੰ ਤਾਂ ਜਿਉਂਦੇ ਛੱਡਣਾ ਹੀ ਨਹੀਂ ਚਾਹੀਦਾ। ਇਹੋ ਜਿਹਾ ਰਾਸ਼ਟਰਵਾਦ ਆ ਸਾਡੇ ਲੋਕਾਂ ਤੇ ਜਿਹੜਾ ਸਵਾਰ ਹੋਇਆ। ਉਹ ਤੇ ਇੱਥੋਂ ਤੱਕ ਕਈ ਕਹੀ ਜਾਂਦੇ ਆ ਕਿ ਜਿੰਨੇ ਜੇਲ੍ਹ ਦੇ ਵਿੱਚ ਸਾਰੇ ਮਾਰ ਦੇਣੇ ਚਾਹੀਦੇ ਆ। ਸੋ ਜੇ ਸਾਰੇ ਤੁਸੀਂ ਇਸ ਤਰ੍ਹਾਂ ਹੀ ਕਰਨੇ ਆ ਤੇ ਫਿਰ ਅਦਾਲਤਾਂ ਦਾ ਕੰਮ ਕੀ ਆ? ਅਦਾਲਤਾਂ ਦੇ ਵਿੱਚ ਕੋਈ ਤੁਸੀਂ ਧਾਰਮਿਕ ਪੂਜਾ ਸ਼ੁਰੂ ਕਰ ਦਿਓ, ਉੱਥੇ ਜੱਜਾਂ ਨੂੰ ਕਿਸੇ ਹੋਰ ਕੰਮ ਲਾ ਦਿਓ, ਜਦੋਂ ਕੰਮ ਹੀ ਸਾਰੇ ਤੁਸੀਂ ਆਪ ਨਿਬੇੜਦੇ ਆ। ਉਹ ਅੱਗੇ ਲੋਕੀ ਗੱਲ ਕਰਦੇ ਆ, ਕਹਿੰਦੇ ਜੀ ਇੱਕ ਦਿਨ ਪਹਿਲਾਂ ਜਿਹੜਾ ਚੀਫ ਜਸਟਿਸ ਹੈ TS ਠਾਕੁਰ, ਉਹ ਜੱਜਾਂ ਦਾ ਰੋਣਾ ਰੋਈ ਜਾਂਦਾ ਸੀ, ਕਹਿੰਦਾ ਜੀ ਜੱਜ ਬੜੇ ਥੋੜੇ ਆ, ਕੰਮ ਦਾ ਬੋਝ ਬੜਾ। ਤਾਂ ਵੇਖ ਲਓ ਮੱਧ ਪ੍ਰਦੇਸ਼ ਪੁਲਿਸ ਨੇ 24 ਘੰਟੇ ਨਹੀਂ ਪੈਣ ਦਿੱਤੇ, 8 ਜੀ। ਕੇਸ ਆ ਜਿਹੜੇ ਝਟਕੇ 'ਚ ਨਿਬੇੜ ਦਿੱਤੇ। ਸੋ ਇਸ ਤਰ੍ਹਾਂ ਦੀਆਂ ਗੱਲਾਂ ਜਿਹੜੀਆਂ ਲੋਕਾਂ 'ਚ ਜਾਣ ਡਈਆਂ, ਇਹ ਚੰਗੀਆਂ ਨਹੀਂ। ਹੁਣ ਦੇਖੋ, ਜੇ ATS ਦੇ ਮੁਖੀ ਦੀ ਆਪਾਂ ਮੰਨੀਏ, ਕਿਉਂਕਿ ATS ਦੇ ਮੁਖੀ ਦੀ ਮੰਨਣੀ ਪੈਣੀ ਹੈ, ਉਹ ਬਹੁਤ ਵੱਡੀ ਕਹਿ ਲਈਏ ਕਿ ਅਥਾਰਟੀ ਹੈ, ਬਹੁਤ ਵੱਡਾ ਇਹਨਾਂ ਦਾ ਦਸਤਾ ਹੈ। ਪੂਰੇ ਮੁਲਕ ਦੇ ਵਿੱਚੋਂ ਜਿਹੜੇ ਰਾਜਾਂ ਦੇ ਵਿੱਚ ਗੜਬੜੀ ਹੁੰਦੀ ਹੈ, ਉੱਥੇ ਉਹ ਕੰਮ ਕਰਦਾ ਹੈ, ਅੱਤਵਾਦ ਦੇ ਵਿਰੁੱਧ ਉਹ ਲੜਾਈ ਲੜਦਾ ਹੈ। ਜੇ ਉਹਦੀ ਆਪਾਂ ਗੱਲ ਮੰਨੀਏ ਕਿ ਹਥਿਆਰ ਨਹੀਂ ਸਨ ਕੈਦੀਆਂ ਦੇ ਕੋਲ, ਤੇ ਫਿਰ ਸਮਝਿਆ ਜਾਣਾ ਚਾਹੀਦਾ ਆਸਾਨੀ ਦੇ ਨਾਲ ਕਿ ਉਹਨਾਂ ਨੂੰ ਫੋਰਸਫੁਲੀ ਉਹਨਾਂ ਤੋਂ ਸਰੈਂਡਰ ਕਰਵਾਇਆ ਜਾ ਸਕਦਾ ਸੀ, ਜਿਹਦੀ ਕੋਸ਼ਿਸ਼ ਨਹੀਂ ਕੀਤੀ ਗਈ। ਦੂਜੀ ਗੱਲ ਜਿਹੜੀ ਪਤੇ ਦੀ ਗੱਲ ਆ ਕਿ ਹੁਣ ਜੇ ATS ਦਾ ਮੁਖੀ ਅਧਿਕਾਰਤ ਤੌਰ ਤੇ ਗੱਲ ਮੰਨਦਾ ਹੈ ਕਿ ਜੀ ਉਹਨਾਂ ਦੇ ਕੋਲ ਹਥਿਆਰ ਨਹੀਂ ਸਨ, ਤੇ ਯੋਗੇਸ਼ ਚੌਧਰੀ ਹੈ ਜਿਹੜਾ IG, ਉਹ ਕਹਿੰਦਾ ਉਹਨਾਂ ਦੇ ਕੋਲ ਆ ਬੋਰ ਦੇ ਹਥਿਆਰ ਸਨ। ਇਹ ਫਿਰ ਗੱਲ ਕਲੀਅਰ ਹੋਣੀ ਚਾਹੀਦੀ ਹੈ ਕਿ ਜੇਕਰ ਉਹਨਾਂ ਦੇ ਕੋਲ ਹਥਿਆਰ ਨਹੀਂ ਸਨ ਤੇ ਉਹ ਹਥਿਆਰ ਜਿਹੜੇ ਲਾਸ਼ਾਂ ਦੇ ਕੋਲ ਆਖਰ ਸੁੱਟ ਕੌਣ ਗਿਆ, ਅਲੀ ਬਾਬਾ ਕਿ ਜਾਂ ਅਲਾਦੀਨ ਦਾ ਚਿਰਾਗ? ਜੀ, ਜੀ, ਬਿਲਕੁਲ। ਅਗਲੀ ਜੇ ਆਪਾਂ ਗੱਲ ਕਰੀਏ ਮਿੰਟੂ ਜੀ, ਵੀ ਯੂਥ ਕਾਂਗਰਸ ਦੇ ਕੌਮੀ ਪ੍ਰਧਾਨ ਰਾਜਾ ਵੜਿੰਗ ਦੇ ਗਿੱਦੜਬਾਹਾ ਵਿੱਚ ਲੱਗੇ ਹੋਰਡਿੰਗ ਬੋਰਡ। ਇਹ ਰਾਜਾ ਵੜਿੰਗ ਹੈ ਜਿਹੜਾ ਵੈਸੇ ਆਮ ਤੌਰ ਤੇ ਸਿਆਸੀ ਵਿਰੋਧੀਆਂ ਨਾਲ ਤੜਿੰਗੀ ਰਹਿੰਦਾ, ਖਾਸ ਤੌਰ ਤੇ ਪ੍ਰਕਾਸ਼ ਸਿੰਘ ਬਾਦਲ ਹੋਰਾਂ ਦੇ ਨਾਲ। ਇਹਦਾ ਆਪਣੇ ਇਲਾਕੇ ਦੇ ਵਿੱਚ ਬੜਾ ਬਹੁਤ ਜ਼ਬਰਦਸਤ ਆਧਾਰ ਆ। ਇਹ ਇੱਕ ਚਮਤਕਾਰ ਤੋਂ ਘੱਟ ਨਹੀਂ ਸੀ ਕਿ ਇਹਨੇ ਗਿੱਦੜਬਾਹਾ ਦੀ ਆ ਕੇ ਸੀਟ ਜਿੱਤ ਲਈ ਪਿਛਲੇ ਇਲੈਕਸ਼ਨ ਦੇ ਵਿੱਚ, ਕਿਉਂਕਿ ਇੱਥੇ ਬਹੁਤ ਵੱਡੇ ਨਾਮਚੀਨ ਨੇਤਾ ਹੈ ਜਿਹੜੇ ਗਿੱਦੜਬਾਹਾ ਦੀ ਸੀਟ ਤੇ ਕਾਬਜ਼ ਰਹੇ ਆ। ਮਨਪ੍ਰੀਤ ਬਾਦਲ ਉਹਨਾਂ ਦੇ ਵਿੱਚੋਂ ਇੱਕ ਸੀ। ਇਹਨੇ ਹਰਾਇਆ ਮਨਪ੍ਰੀਤ ਬਾਦਲ ਨੂੰ ਪਿਛਲੀ ਵਾਰੀ। ਉਹ ਕੋਈ ਛੋਟੀ ਗੱਲ ਨਹੀਂ ਸੀ। ਬਾਦਲਾਂ ਦਾ ਗੜ੍ਹ ਆ, ਬਾਦਲਾਂ ਦਾ ਕਿਲ੍ਹਾ ਹੈ ਗਿੱਦੜਬਾਹਾ। ਪਰ ਇਸ ਨੌਜਵਾਨ ਨੇ ਆ ਕੇ ਸਿੱਧ ਕਰ ਦਿੱਤਾ ਕਿ ਅਸੰਭਵ ਕੁਛ ਵੀ ਨਹੀਂ ਹੈ ਸਿਆਸਤ ਦੇ ਵਿੱਚ। ਇਹ ਚੇਲਾ ਹੈ ਜਗਮੀਤ ਬਰਾੜ ਦਾ, ਜਿਹੜੇ ਗੁਰਮੀਤ ਬਰਾੜ ਦੇ ਸਪੁੱਤਰ ਆ। ਜਗਮੀਤ ਬਰਾੜ ਦਾ ਚੇਲਾ ਸੀ, ਪਰ ਚੇਲਾ ਗੁਰੂ ਨੂੰ ਵੀ ਟੱਪ ਗਿਆ, ਕਹਿੰਦੇ ਕਿ ਗੁਰੂ ਨੂੰ ਵੀ ਕੱਟ ਗਿਆ ਸੀ ਜਦੋਂ ਇਹਨੇ ਗਿੱਦੜਬਾਹਾ ਦੀ ਸੀਟ ਜਿੱਤੀ ਹੈ। ਪਰ ਇਹਦੇ ਵਿੱਚ ਹਾਲੇ ਤੱਕ ਥੋੜੀ ਜਿਹੀ ਨਾ ਜਿਹਨੂੰ ਆਪਾਂ ਕਹਿ ਦਿੰਦੇ ਕਿ ਗੈਰ ਸੰਜੀਦਗੀ ਉਹ ਹੈ। ਸੰਜੀਦਗੀ ਵਾਲਾ ਨੇਤਾ ਨਹੀਂ ਬਣ ਸਕਿਆ। ਬੇਸ਼ੱਕ ਪੌੜੀਆਂ ਬਹੁਤ ਉੱਚੀਆਂ ਚੜ੍ਹ ਗਿਆ। ਯੂਥ ਜਿਹੜੀ ਕਾਂਗਰਸ ਉਹਦਾ ਕੌਮੀ ਪ੍ਰਧਾਨ ਵੀ ਜਾ ਬਣਿਆ, ਕਿਉਂਕਿ ਰਾਹੁਲ ਗਾਂਧੀ ਨਾਲ ਇਹਦੀ ਬਹੁਤ ਪੱਟਦੀ ਹੈ, ਬਹੁਤ ਇਹਨਾਂ ਦੀ ਆਪਸ ਦੇ ਵਿੱਚ ਬਣਦੀ ਹੈ। ਆ ਪਿੱਛੇ ਜੇ ਹੁਣ ਜਿਹੜਾ ਇੰਦਰਾ ਗਾਂਧੀ ਦਾ ਦਿਹਾੜਾ ਲੰਘਿਆ, ਉਹਦੇ ਤੇ ਇਹਨੇ ਨਵਾਂ ਚੰਦ ਚਾੜ ਦਿੱਤਾ। ਇਹਨੇ ਟੀ-ਸ਼ਰਟ ਪਾਈ, ਉਹਦੇ ਤੇ ਇੰਦਰਾ ਗਾਂਧੀ ਦੀ ਫੋਟੋ ਲੱਗੀ ਸੀ ਤੇ ਉਹਦੇ ਥੱਲੇ ਸਲੋਗਨ ਲਿਖਿਆ ਸੀ, ਮਾਂ ਤੁਝੇ ਸਲਾਮ। ਅੱਜ ਕੱਲ੍ਹ ਤੁਹਾਨੂੰ ਪਤਾ ਕਿ ਬੰਦਾ ਭੱਜ ਕੇ ਕਿੱਥੇ ਜਾਏਗਾ, ਨਾਲ ਦੀ ਨਾਲ ਫੋਟੋਆਂ ਜਿਹੜੀਆਂ ਉਹ ਦਿੱਲੀ ਤੋਂ ਪੰਜਾਬ ਪਹੁੰਚਦਿਆਂ ਸਕਿੰਟ ਮਿੰਟਾਂ ਦੇ ਕੰਮ ਆ, ਨਾਲ ਦੀ ਨਾਲ ਇੱਥੇ ਪਹੁੰਚ ਜਾਂਦੀਆਂ। ਉਹ ਫੋਟੋਆਂ ਜਿਹੜੀਆਂ ਉਹ ਸੋਸ਼ਲ ਸਾਈਟਾਂ ਤੇ ਸੋਸ਼ਲ ਮੀਡੀਆ ਤੇ ਵਾਇਰਲ ਹੋ ਗਈਆਂ। ਜਦੋਂ ਇੱਥੇ ਪੰਜਾਬ ਦੇ ਵਿੱਚ ਵੰਨ ਸਵੰਨੇ ਫਿਰ ਲੋਕਾਂ ਦੇ ਹੱਥਾਂ 'ਚੋਂ ਫੋਟੋਆਂ ਗਈਆਂ, ਉਹਨਾਂ ਨੇ ਬਹੁਤ ਇਹਦੀ ਛਿੱਲ ਪੱਟੀ ਕਿ ਇਹ ਕੰਮ ਨਹੀਂ ਸੀ ਤੂੰ ਕਰਨਾ। ਤੇ ਇਹ ਬਹੁਤ ਸਾਰੇ ਕਾਂਗਰਸੀ ਨੇਤਾ ਇਹੋ ਜਿਹੀਆਂ ਗੱਲਾਂ ਤੋਂ ਬਚਦੇ ਵੀ, ਇਹੋ ਜਿਹੇ ਵਿਵਾਦਾਂ ਤੋਂ। ਲਾਲੀ ਮਜੀਠੀਆ ਵਰਗੇ ਨੇਤਾ ਇਹਨਾਂ ਦੇ ਵਿੱਚ ਹੀ, ਉਹ ਜਿਹੜੇ ਸ਼ਰੇਆਮ ਪਾਰਟੀ ਦੇ ਵਿੱਚ ਰਹਿੰਦੇ ਆ, ਨਾਲੇ ਬਹੁਤ ਕਦਾਵਰ ਨੇਤਾ, ਤੇ ਨਾਲੇ ਇਹ ਗੱਲ ਕਹਿੰਦੇ ਆ ਕਿ ਇਹ ਸਾਡੀ ਪਾਰਟੀ ਦੇ ਮੱਥੇ ਤੇ ਦਾਗ ਆ, ਅਸੀਂ ਆਪਦੀ ਪਾਰਟੀ ਨੂੰ ਬਰੀ ਨਹੀਂ ਕਰ ਸਕਦੇ। ਉਸੇ ਤਰ੍ਹਾਂ ਜਾਨੀ ਉਹ ਆਪਣੇ ਇੱਕ ਸਿੱਖ ਦੇ ਤੌਰ ਤੇ ਵੀ ਨਿਭੀ ਜਾਂਦੇ ਆ, ਇੱਕ ਸਿਆਸਤਦਾਨ ਦੇ ਤੌਰ ਤੇ ਵੀ ਨਿਭੀ ਜਾਂਦੇ ਆ। ਰਾਜਾ ਵੜਿੰਗ ਇਸ ਚੀਜ਼ ਨੂੰ ਸ਼ਾਇਦ ਭੁੱਲ ਗਿਆ ਕਿ ਮੈਂ ਦਿੱਲੀ ਦੇ ਵਿੱਚੋਂ ਮੁੜ ਕੇ ਗਿੱਦੜਬਾਹਾ ਜਾਣਾ। ਗਿੱਦੜਬਾਹਾ ਉਹ ਇਲਾਕਾ ਹੈ ਜਿਹੜਾ ਸੀਟ ਦਾ ਫੈਸਲਾ ਦਿਹਾਤੀ ਲੋਕਾਂ ਦੇ ਹੱਥੋਂ ਹੁੰਦਾ ਹੈ। ਤੇ ਦਿਹਾਤ ਦੇ ਵਿੱਚ ਕੌਣ ਬੈਠੇ? ਦਿਹਾਤ ਦੇ ਵਿੱਚ ਬੈਠੇ ਬਹੁਤ ਗਿਣਤੀ 'ਚ ਸਿੱਖ। ਤੇ ਉਹ ਜਿਹੜੇ ਸਿੱਖ ਆ ਉਹ ਇਹਨਾਂ ਗੱਲਾਂ ਤੋਂ ਦੁਖੀ ਹੁੰਦੇ ਆ, ਕਿਉਂਕਿ ਅੱਜ ਤੱਕ ਜੋ ਉਹਨਾਂ ਦੇ ਨਾਲ 84 ਦੇ ਵਿੱਚ ਹੋਇਆ,
ਉਹ ਇੱਕ ਪੀੜ ਹੈ, ਇੱਕ ਚੀਜ਼ ਹੈ ਜਿਹਦਾ ਇਲਾਜ ਇਹ ਮੁਲਕ ਨਹੀਂ ਕਰ ਸਕਿਆ। ਤੇ ਜੇ ਇਸ ਤਰ੍ਹਾਂ ਦੀਆਂ ਗੱਲਾਂ ਕੋਈ ਲੀਡਰ ਉਹਨਾਂ ਦਾ ਚੁਣਿਆ ਨੁਮਾਇੰਦਾ ਕਰਦਾ ਤੇ ਫਿਰ ਉਹ ਚੀਜ਼ ਹੈ ਜਿਹੜੀ ਟੀਸ ਹੈ ਵੱਧ ਜਾਂਦੀ ਹੈ। ਜੀ ਰਾਜਾ ਵੜਿੰਗ ਨੇ ਇੱਥੇ ਜਿਹੜੀ ਗਲਤੀ ਕੀਤੀ ਹੈ, ਪਰ ਉਹ ਗਲਤੀ ਮੰਨਣ ਨੂੰ ਤਿਆਰ ਨਹੀਂ। ਬੇਸ਼ੱਕ ਅੱਜ ਗਿੱਦੜਬਾਹ ਦੇ ਵਿੱਚ ਕਿਸੇ ਨੇ ਤੜਕੇ ਵੇਖਿਆ ਕਿ ਉੱਥੇ ਵੱਡੇ ਵੱਡੇ ਹੋਰਡਿੰਗਸ ਲੱਗੇ ਹੋਏ ਸੀ ਕਿ ਇਹ ਹੈ ਸਭ ਤੋਂ ਵੱਡਾ ਗਦਾਰ। ਉਹ ਇਸ ਤਰ੍ਹਾਂ ਦੀ ਸ਼ਬਦਾਵਲੀ ਲਿਖੀ ਜੋ ਮੈਂ ਜਾਤੀ ਤੌਰ ਤੇ ਇਹਨਾਂ ਚੀਜ਼ਾਂ ਦੇ ਨਾਲ ਸਹਿਮਤ ਨਹੀਂ ਹਾਂ। ਬੇਸ਼ੱਕ ਰਾਜਾ ਵੜਿੰਗ ਜੋ ਮਰਜ਼ੀ ਕਰਦਾ ਫਿਰੇ, ਪਰ ਉਹ ਹੋਰਡਿੰਗਸ ਜਿਹੜੇ ਲੱਗ ਚੁੱਕੇ ਸੀਗੇ, ਜਦੋਂ ਰਾਜਾ ਵੜਿੰਗ ਨੂੰ ਪੁੱਛਿਆ ਤਾਂ ਉਹਨੇ ਇਹ ਚੀਜ਼ ਨਕਾਰੀ ਨਹੀਂ ਕਿ ਫੋਟੋ ਫਾਲਸ ਆ ਜਾਂ ਇਹ ਕੋਈ ਸਿਆਸੀ ਪ੍ਰੋਪੇਗੈਂਡਾ। ਉਹਨੇ ਕਿਹਾ ਕਿ ਆ ਜਿਹੜੇ ਵੱਡੇ ਸਿੱਖ ਬਣੇ ਫਿਰਦੇ ਆ ਉਦਣ ਕਿੱਥੇ ਸੀ ਜਿੱਦਣ ਬਾਈਬਲ ਕਲਾਂ ਦੇ ਵਿੱਚ ਗੋਲੀकांड ਹੋਇਆ ਸੀਗਾ। ਸੋ ਰਾਜਾ ਵੜਿੰਗ ਇਸ ਤਰ੍ਹਾਂ ਕਹਿੰਦਾ ਵੀ ਚੰਗਾ ਨਹੀਂ ਲੱਗਦਾ, ਕਿਉਂਕਿ ਬਾਈਬਲ ਕਲਾਂ ਕਾਂਡ ਜੋ ਵਾਪਰਿਆ ਉਹ ਝੱਲਿਆ ਵੀ ਸਿੱਖਾਂ ਨੇ ਆਪਦੇ ਛਾਤੀ ਤੇ ਬਾਅਦ ਦੇ ਵਿੱਚ ਉੱਥੇ ਜੋ ਕੀਤਾ, ਜੋ ਪ੍ਰੋਟੈਸਟ ਕੀਤਾ, ਜੋ ਇਨਸਾਫ ਲਈ ਸੰਘਰਸ਼ ਲੜਿਆ, ਉਹ ਵੀ ਇਹਨਾਂ ਨੇ ਲੜਿਆ। ਇਹਦੇ 'ਚ ਇਹ ਮਿਹਣਾ ਮਾਰਨ ਵਾਲੀ ਗੱਲ ਨਹੀਂ, ਉਹਨੂੰ ਗੱਲ ਆਪਦੀ ਕਰਨੀ ਚਾਹੀਦੀ ਸੀ। ਠੀਕ ਹੈ, ਰਾਜਾ ਵੜਿੰਗ ਆਪਣੇ ਪੱਧਰ ਤੇ ਆਪਣੀ ਪਾਰਟੀ ਦੀਆਂ ਸਰਗਰਮੀਆਂ 'ਚ ਕਿਸ ਪੱਧਰ ਤੱਕ ਜਾਂਦਾ ਇਹ ਉਹਦੇ ਤੇ ਛੱਡ ਦੇਣਾ ਚਾਹੀਦਾ। ਉਹ ਆਜ਼ਾਦ ਹੈ ਇਹ ਫੈਸਲੇ ਲੈਣ ਲਈ, ਪਰ ਜੋ ਇਹ ਕਦਮ ਉਹਨੇ ਚੁੱਕਿਆ, ਜਿਸ ਤਰ੍ਹਾਂ ਦਾ ਉਹ ਸਲੋਗਨ ਜਿਹੜਾ ਲਿਖਿਆ ਸੀਗਾ, ਟੀ-ਸ਼ਰਟ ਜਿਹੜੀ ਪਾਈ ਹੈ, ਉਹਦੇ ਤੋਂ ਬਾਅਦ ਉਹਦੇ ਇਲਾਕੇ ਦੇ ਵਿੱਚ ਉਹਦੀ ਸਥਿਤੀ ਹੈ ਜਿਹੜੀ ਉਹ ਕੋਈ ਬਹੁਤੀ ਕਹਿ ਲਈਏ ਚੰਗੀ ਨਹੀਂ। ਉਹ ਸਗੋਂ ਉਸ ਸਥਿਤੀ ਦਾ ਜਿਹੜਾ ਉਹ ਨੁਕਸਾਨ ਹੀ ਹੋਇਆ, ਕਿਉਂਕਿ ਰਾਜਾ ਵੜਿੰਗ ਲੋਕਾਂ ਦੇ ਮਨਾਂ ਦੇ ਵਿੱਚ ਇੱਥੇ ਵੱਸਦਾ ਹੈ, ਪਰ ਇੰਨਾ ਨਹੀਂ ਕਿ ਉਹ ਹਰੇਕ ਚੀਜ਼ ਇਹੋ ਜਿਹੀ ਗਲਤੀ ਵੀ ਮਾਫ਼ ਕਰ ਦੇਣ। ਕੁਝ ਚੀਜ਼ਾਂ, ਕੁਝ ਨੁਕਤੇ ਜਿਹੜੇ ਭਾਵਨਾਤਮਕ ਤੌਰ ਤੇ ਜੁੜੇ ਹੁੰਦੇ ਆ, ਉਹਨਾਂ ਤੇ ਬਹੁਤ ਸੰਜੀਦਗੀ ਨਾਲ ਚੱਲਣ ਦੀ ਲੋੜ ਹੁੰਦੀ ਹੈ। ਇਸ ਕਰਕੇ ਮੈਂ ਕਹਿ ਰਿਹਾ ਕਿ ਰਾਜਾ ਵੜਿੰਗ ਬਹੁਤ ਹਮਲਾਵਰ ਨੇਤਾ ਹੈ। ਕਈ ਵਾਰ ਬੋਲਦਾ ਤੇ ਇੰਨਾ ਬੋਲ ਜਾਂਦਾ ਕਿ ਇੱਕ ਸਾਡੇ ਸਭ ਤੋਂ ਬਜ਼ੁਰਗ ਨੇਤਾ ਬਾਰੇ ਆਖ ਦਿੰਦਾ ਮਰਦਾ ਕਿਉਂ ਨਹੀਂ, ਜੋ ਕਿ ਨਹੀਂ ਕਹਿਣਾ ਚਾਹੀਦਾ ਇੱਕ ਚੁਣੇ ਹੋਏ ਨੁਮਾਇੰਦੇ ਨੂੰ। ਕਦੇ ਕਦੇ ਟੀ-ਸ਼ਰਟ ਪਾ ਕੇ ਇਹੋ ਜਿਹੀਆਂ ਗੱਲਾਂ ਕਰ ਜਾਂਦਾ। ਮੈਂ ਤਾਂ ਹੀ ਕਹਿ ਰਿਹਾ ਕਿ ਸੰਜੀਦਗੀ ਥੋੜ੍ਹੀ ਜਿਹੀ ਆ ਜਾਵੇ ਤੇ ਇਸ ਨੇਤਾ ਦਾ ਜਿਹੜਾ ਭਵਿੱਖ ਉਜਵਲ ਸੀਗਾ, ਪਰ ਇਹੋ ਜਿਹੇ ਵਾਦ ਵਿਵਾਦ 'ਚ ਫਸੇਗਾ ਤੇ ਨੁਕਸਾਨ ਇਹਦਾ ਹੀ ਆ। ਜੀ ਜੀ ਅਗਲੀ ਆਪਾਂ ਗੱਲ ਕਰਦੇ ਹਾਂ ਜੰਮੂ ਵਿੱਚ ਬਾਰਡਰ ਤੇ ਭਾਰੀ ਗੋਲਾਬਾਰੀ ਜਾਰੀ। ਕਹਿੰਦੇ ਹੁੰਦੇ ਆ ਜੀ, ਲੜਨ ਫੌਜਾਂ ਨਾ ਸਰਦਾਰਾਂ ਦਾ। ਤੇ ਉਹ ਵਿੱਚ ਇੱਕ ਫਿਕਰਾ ਸ਼ਾਇਦ ਮੇਰੇ ਖਿਆਲ ਦੇ ਨਾਲ ਹੋਰ ਨਹੀਂ ਜੋੜਦੇ ਕਿ ਇੱਥੇ ਮਰਨਾ ਹੈ ਜਿਹੜਾ ਉਹ ਆਮ ਲੋਕਾਂ ਦਾ ਵੀ ਹੁੰਦਾ। ਲੜਦੀ ਫੌਜ ਹੈ ਨਾ ਸਰਦਾਰਾਂ ਦਾ, ਪਰ ਮਰਨ ਹੁੰਦਾ ਜਿਹੜਾ ਆਮ ਲੋਕ ਵੀ ਮਰਦੇ ਆ ਨਾਲ। ਆ ਸਾਡੀਆਂ ਸਰਹੱਦਾਂ ਤੇ ਦੇਖ ਲਓ, ਜਦੋਂ ਵੀ ਗੋਲੀ ਚੱਲਦੀ ਹੈ ਦੋਏ ਪਾਸੇ ਫੌਜਾਂ ਦਾ ਘੱਟ ਨੁਕਸਾਨ ਹੁੰਦਾ ਤੇ ਜ਼ਿਆਦਾ ਸਿਵਿਲੀਅਨ ਮਾਰੇ ਜਾਂਦੇ ਆ। ਹੁਣ ਦਾ ਜਿਹੜਾ ਅੰਕੜਾ ਹੈ ਉਹ ਇਹ ਹੈ ਕਿ 1.5 ਦਰਜਨ ਦੇ ਕਰੀਬ ਸਾਡੇ ਇੱਧਰ ਮੌਤਾਂ ਹੋਈਆਂ ਫੌਜ ਵਾਲਿਆਂ ਦੇ ਸਮੇਤ, ਜਿਹਦੇ 'ਚ ਸਿਵਿਲੀਅਨ ਦੀ ਗਿਣਤੀ ਲਗਭਗ ਜਿਹੜੀ ਹੈ ਉਹ ਮੇਰੇ ਖਿਆਲ ਦੇ ਨਾਲ 8-10 ਹੋ ਗਈ ਹੈ। 8-10 ਜਣੇ ਆ ਜਿਹੜੇ ਮਰ ਚੁੱਕੇ ਆ 2 ਦਿਨਾਂ ਦੇ ਵਿੱਚ। ਇਹਨਾਂ ਦੇ ਵਿੱਚ ਇੱਕ ਪਰਿਵਾਰ ਦੇ 3-4 ਜੀ ਆ, ਜਿਨ੍ਹਾਂ ਦੇ ਵਿੱਚ ਇੱਕ ਬੱਚਾ ਇਹੋ ਜਿਹਾ ਜਿਹੜਾ ਸਾਈਕਲੀ ਤੇ ਖੇਡਣ ਡਿਆ ਸੀ ਵਿਹੜੇ ਦੇ ਵਿੱਚ, ਮੋਰਟਾਰ ਡਿੱਗਿਆ ਤੇ ਉਹ ਸਾਈਕਲੀ ਉੱਥੇ ਰਹਿ ਗਈ ਤੇ ਉੱਤੋਂ ਮੁੰਡਾ ਸੀ ਜਿਹੜਾ ਬੱਚਾ ਸੀ ਉੱਡ ਗਿਆ। ਸੋ ਇਹੋ ਜਿਹੇ ਹਾਦਸੇ ਉੱਥੇ ਵਾਪਰਨ ਡੇ ਆ। ਬਾਰਡਰ ਤੇ ਹਾਲਤ ਹੈ ਜਿਹੜੀ ਖਾਸ ਤੌਰ ਤੇ ਪੁੰਛ, ਬਾਲਾਕੋਟ, ਜੰਮੂ ਦਾ ਜਿਹੜਾ RS ਪੁਰਾ ਸੈਕਟਰ ਆ, ਅਰਨੀਆ, ਇਹਨਾਂ ਸੈਕਟਰਾਂ ਦੇ ਵਿੱਚ ਬਹੁਤ ਬੁਰਾ ਹਾਲ ਆ। ਲੋਕ ਤ੍ਰਹਿਕਦੇ ਪਏ ਆ ਕਿ ਕਿਹੜੇ ਵੇਲੇ ਮੌਤ ਹੈ ਜਿਹੜੀ ਪਤਾ ਨਹੀਂ ਅਸਮਾਨ ਦੇ ਵਿੱਚ ਆ ਜਾਣੀ ਆ। ਇੱਥੋਂ ਤੱਕ ਕਿ ਜਿਹੜੇ ਸ਼ਾਦੀ ਵਿਆਹ ਦੇ ਸਮਾਗਮ ਜਿਹੜੇ ਜ਼ਰੂਰੀ ਨਹੀਂ ਟਾਲੇ ਜਾ ਸਕਦੇ, ਉਹ ਵੀ ਦਹਿਸ਼ਤ ਦੇ ਸਾਏ ਹੇਠ ਨੇਪਰੇ ਚਾੜੇ ਜਾ ਰਹੇ ਆ। ਕਈ ਪਿੰਡਾਂ ਦੇ ਵਿੱਚੋਂ ਲੋਕ ਹੈ ਜਿਹੜੇ ਭੱਜ ਕੇ ਅੱਬੜਵਾਏ ਬਾਹਰ ਨਿਕਲ ਰਹੇ ਆ। ਗੋਲੀਬਾਰੀ ਬਹੁਤ ਭਾਰੀ ਹੋ ਰਹੀ ਆ। ਇੱਥੋਂ ਤੱਕ ਉਹਨਾਂ ਲੋਕਾਂ ਦਾ ਕਹਿਣਾ ਹੈ ਕਿ ਇਹੋ ਜਿਹੇ ਹਾਲਾਤ ਤੇ 65 'ਚ ਵੀ ਨਹੀਂ ਸਨ ਬਣੇ, 71 'ਚ ਵੀ ਨਹੀਂ ਸਨ ਬਣੇ, ਜਿਹੜੇ ਯਕਦਮ ਐਤਕੀ ਬਣ ਗਏ ਆ। ਇਹਦਾ ਕਾਰਨ ਹੁਣ ਸਾਰੇ ਲੱਭਦੇ ਫਿਰਦੇ ਆ ਕਿ ਇਹ ਜਿਹੜੀ ਦਵੱਲੀ ਗੋਲੀ ਆ ਕਿਉਂ ਚੱਲ ਰਹੀ ਆ। ਦੂਜੇ ਪਾਸੇ ਜੇ ਗੱਲ ਕਰੀਏ ਕੂਟਨੀਤੀ ਦੀ, ਭਾਰਤ ਵਾਲੇ ਕਹਿੰਦੇ ਕਿ 70 ਵਾਰ ਜੰਗਬੰਦੀ ਦੀ ਜਿਹੜੀ ਆ ਉਲੰਘਣਾ ਹੋਈ ਹੈ ਪਾਕਿਸਤਾਨ ਵੱਲੋਂ ਆ ਥੋੜੇ ਜਿਹੇ ਦਿਨਾਂ 'ਚ। ਤੇ ਉਹ ਕਹਿੰਦੇ ਆ ਪਾਕਿਸਤਾਨ ਵਾਲੇ ਕਿ 70 ਛੱਡੋ, ਇਹਨਾਂ ਨੇ ਅਣਗਿਣਤ ਵਾਰੀ ਜਿਹੜੀ ਹੈ ਜੰਗਬੰਦੀ ਦੀ ਉਲੰਘਣਾ ਕਰ ਦਿੱਤੀ। ਹੁਣ ਪਤਾ ਨਹੀਂ ਸੱਚਾ ਕੌਣ ਹੈ ਝੂਠਾ ਕੌਣ ਆ। ਜਾਪਦਾ ਇੱਥੋਂ ਇਹ ਹੈ ਕਿ ਹਾਲੇ ਤੱਕ ਫੌਜ ਪੱਧਰ ਤੇ ਜਿਹੜੀ ਗੱਲਬਾਤ ਹੁੰਦੀ ਹੈ ਉਹ ਸ਼ੁਰੂ ਨਹੀਂ ਹੋਈ। ਇਸ ਲਈ ਸੰਭਾਵਨਾ ਇਹ ਆ ਕਿ ਇਹ ਗੋਲੀਬਾਰੀ, ਦਵੱਲੀ ਗੋਲੀਬਾਰੀ ਹੈ ਜਿਹੜੀ, ਉਹ ਹਾਲੇ ਹੋਰ ਲੰਮੀ ਖਿੱਚ ਸਕਦੀ ਹੈ। ਕਿਉਂਕਿ ਦੂਜੇ ਪਾਸੇ ਜੇ ਗੱਲ ਕਰੀਏ, ਭਾਰਤ ਵਾਲਿਆਂ ਨੇ ਜਾਸੂਸੀ ਦੇ ਦੋਸ਼ ਦੇ ਵਿੱਚੋਂ ਇਹਨਾਂ ਦੇ ਹਾਈ ਕਮਿਸ਼ਨਰ ਦੇ ਕੁਝ ਅਫਸਰ ਕੱਢੇ, ਉਹਨਾਂ ਨੇ ਚੱਕ ਕੇ ਬਰਾਬਰ ਅੱਜ ਸਾਡੇ ਵੀ 4-5 ਬਿਸਤਰੇ ਬੰਨ੍ਹ ਕੇ ਤੋਰ ਦਿੱਤੇ। ਸੋ ਜਿਵੇਂ ਇਹ ਬਰਾਬਰ ਕੰਮ ਚੱਲਦਾ ਪਿਆ, ਇਹਦਾ ਇਮਕਾਨ ਘੱਟ ਹੀ ਜਾਪਦਾ ਕਿ ਗੋਲੀਬਾਰੀ ਹੈ ਜਿਹੜੀ ਦਵੱਲੀ ਉਹ ਰੁਕ ਜਾਏਗੀ। ਪਰ ਹਾਲ ਦੀ ਘੜੀ ਇਹਨਾਂ ਸਿਵਿਲੀਅਨਸ ਜਿਹਨਾਂ ਕਿ ਉੱਥੇ ਆਪਣੀਆਂ ਫਸਲਵਾੜੀਆਂ ਨੂੰ ਵੇਖ ਕੇ, ਆਪਣੇ ਪਸ਼ੂ ਮਵੇਸ਼ੀਆਂ ਨੂੰ ਵੇਖ ਕੇ ਉੱਥੇ ਅੜੇ ਹੋਇਆ, ਇਹਨਾਂ ਨੂੰ ਕੱਢਣ ਦੀ ਜ਼ਰੂਰਤ ਆ। ਤੇ ਵਾਰ-ਵਾਰ ਇਹਨਾਂ ਦਾ ਜਿਹੜਾ ਉਜਾੜਾ ਵਸੇਵਾ ਹੈ,
ਇਹਦਾ ਮੇਰੇ ਖਿਆਲ ਦੇ ਨਾਲ ਸਾਰਾ ਜਿੰਮਾ ਜਿਹੜਾ ਉਹ ਕੇਂਦਰ ਦੇ ਮੋਢਿਆਂ ਤੇ ਪੈਣਾ ਚਾਹੀਦਾ। ਨਹੀਂ ਤੇ ਜਿਹੜੇ ਇਹ ਛੋਟੇ ਤਬਕੇ ਦੇ ਲੋਕ ਆ, ਗਰੀਬ ਤਬਕੇ ਦੇ ਲੋਕ ਆ, ਉਹਨਾਂ ਲਈ ਤੇ ਮੁੜ ਉਜੜਨਾ ਜਿਹੜਾ ਬਹੁਤ ਮੁਸ਼ਕਲ ਜੀਵਨ ਦੇ ਵਿੱਚ ਪਾਉਣ ਵਾਲਾ ਸਫ਼ਰ ਆ। ਇਸ ਕਰਕੇ ਇਹ ਕੇਂਦਰ ਸਰਕਾਰ ਨੂੰ ਧਿਆਨ ਦੇਣ ਦੀ ਲੋੜ ਆ। ਦੂਜੇ ਪਾਸੇ ਜੇ ਗੱਲ ਕਰੀਏ ਕਿ ਭਾਰਤ ਪਾਕਿਸਤਾਨ ਦੇ ਮਸਲੇ ਦੀ, ਤੇ ਇਹ ਗੋਲੀਬਾਰੀ ਦੇਖੋ ਉੜੀ ਕੈਂਪ ਤੋਂ ਬਾਅਦ ਸਰਜੀਕਲ ਆਪਰੇਸ਼ਨ ਵਾਲਾ ਚੈਪਟਰ ਸ਼ੁਰੂ ਹੋਇਆ, ਉਦੋਂ ਵੀ ਗੋਲੀ ਨਹੀਂ ਚੱਲੀ ਬਾਰਡਰ ਤੇ। ਬਿਲਕੁਲ ਕਹਿ ਲਈਏ ਕਿ ਹਿੱਕਾਂ ਜ਼ਰੂਰ ਆਮੋ ਸਾਹਮਣੇ ਸਨ, ਉਧਰੋਂ ਉਹਨਾਂ ਦੀਆਂ, ਪਰ ਗੋਲੀ ਨਹੀਂ ਸੀ ਚੱਲੀ। ਪਰ ਜਿਵੇਂ ਹੀ ਸਰਜੀਕਲ ਆਪਰੇਸ਼ਨ ਦਾ ਸਿਆਸੀਕਰਨ ਹੋਇਆ ਤੇ ਇਹਨਾਂ ਨੇ ਮੋਢੇ ਤੇ ਲੱਦ ਕੇ ਸਰਜੀਕਲ ਆਪਰੇਸ਼ਨ ਨੂੰ ਪਿੰਡ ਜਾ ਕੇ ਹੋਕਾ ਦੇ ਦਿੱਤਾ ਕਿ ਆ ਸਰਜੀਕਲ ਆਪਰੇਸ਼ਨ ਕੀਤਾ। ਜਦੋਂ ਇਹਨਾਂ ਨੇ ਵੋਟਾਂ ਮੰਗਣ ਵਾਲਾ ਕੰਮ ਸ਼ੁਰੂ ਕਰ ਦਿੱਤਾ ਸਰਜੀਕਲ ਆਪਰੇਸ਼ਨ ਦੇ ਨਾਂ ਤੇ ਉਸ ਤੋਂ ਬਾਅਦ ਹੀ ਇਹ ਗੋਲੀ ਚੱਲੀ ਹੈ। ਚਾਹੇ ਉਹਨਾਂ ਨੇ ਪਹਿਲਾਂ ਚਲਾਈ, ਚਾਹੇ ਇਹਨਾਂ ਨੇ ਪਹਿਲਾਂ ਚਲਾਈ ਹੈ। ਇਹ ਸੋਚਣ ਦਾ ਵਿਸ਼ਾ ਹੈ ਕਿ ਜੇ ਸਰਜੀਕਲ ਆਪਰੇਸ਼ਨ ਕੀਤਾ ਸੀ ਤੇ ਇਹਨਾਂ ਮੁੱਠ ਬੰਦ ਕਿਉਂ ਨਹੀਂ ਰੱਖੀ। ਜੇ ਮੁੱਠ ਬੰਦ ਰੱਖਦੇ ਤੇ ਸ਼ਾਇਦ ਆ ਤਣਾਅ ਜਿਹੜਾ ਇੱਥੋਂ ਤੱਕ ਨਾ ਜਾਂਦਾ। ਜੀ ਜੀ ਅਗਲੀ ਆਪਾਂ ਗੱਲ ਕਰਦੇ ਮਿੰਟੂ ਜੀ, ਵੀ 2 ਸਾਲਾਂ ਵਿੱਚ ਪੂਰੇ ਭਾਰਤ ਅੰਦਰ 42 ਜੇਲ੍ਹ ਬ੍ਰੇਕ ਕਾਂਡ ਵਾਪਰਿਆ। ਇਹ ਬਹੁਤ ਵੱਡਾ ਫਿਗਰ ਹੈ ਜੀ। ਅਸੀਂ ਹੁਣ ਦੇਖਦੇ ਹਾਂ ਜਿਹੜਾ ਜੇਲ੍ਹ ਬ੍ਰੇਕ ਕਾਂਡ ਵਾਪਰਿਆ, ਇਹ ਸਭ ਤੋਂ ਵੱਡੀ ਨਾਕਾਮੀ, ਸਭ ਤੋਂ ਵੱਡੀ ਫੇਲੀਅਰ ਤੇ ਜੇਲ੍ਹ ਪ੍ਰਬੰਧਨ ਦੀ ਹੈ ਨਾ। ਇਹਦੇ ਵਿੱਚ ਤੁਸੀਂ ਦੇਖੋ 70 ਮੁਲਾਜ਼ਮ ਡਿਊਟੀ ਤੇ ਹੋਣੇ ਚਾਹੀਦੇ ਸੀ, ਕਿਉਂਕਿ ISO ਇਹ ਸਰਟੀਫਾਈਡ ਜੇਲ੍ਹ ਆ, ਜਿਹੜੀ ਕਿ ਮਾਨਕ ਹੁੰਦੇ, ਜਿਹੜੇ ਤੈਅ ਮਾਪਦੰਡ ਹੁੰਦੇ ਆ, ਉਹਨਾਂ ਦੇ ਆਧਾਰ ਤੇ ਜੋ ਸਰਟੀਫਿਕੇਟ ਮਿਲਦੇ ਆ ਇਹਨਾਂ ਜੇਲ੍ਹਾਂ ਨੂੰ, ਉਹ ISO ਪ੍ਰਮਾਣਿਤ ਹੈ ਜੇਲ੍ਹ। ਇਹਦੇ ਵਿੱਚ 70 ਉਸ ਦਿਨ ਡਿਊਟੀ ਤੇ ਮੁਲਾਜ਼ਮ ਸਨ ਰਾਤ ਨੂੰ, ਤੇ 17 ਦੇ ਵਿੱਚ ਜਿਹੜੇ ਹਾਜ਼ਰ ਸੀ ਉਹ ਦੱਸਦੇ 30-40 ਸੀਗੇ, ਬਾਕੀ ਫਰਲੋ ਤੇ ਸੀ ਕਿਉਂਕਿ ਉਦੋਂ ਦੀਵਾਲੀ ਸੀ। ਜਿਹੜੇ 30-35 ਸਨ ਉਹਨਾਂ ਦੇ ਵਿੱਚੋਂ ਵੀ ਇੱਕ ਇਹ ਹਵਾਲਦਾਰ ਜਿਹੜਾ ਕਿ ਬਜ਼ੁਰਗ ਹਵਾਲਦਾਰ ਸੀ, ਇਹ ਰਾਉਂਡ ਤੇ ਸੀ। ਦੂਜੇ ਸਾਰੇ ਹੀ ਆਪੋ ਆਪਣੇ ਜਿਹੜੇ ਟਿਕਾਣੇ ਸੀ, ਮਕਾਨ ਸੀ, ਉਹਨਾਂ ਦੇ ਵਿੱਚ ਘੂਕ ਸੁੱਤੇ ਪਏ ਸੀ। ਦੀਵਾਲੀ ਸੀ, ਹੋ ਸਕਦਾ ਦੀਵਾਲੀ ਮਨਾਈ ਵੀ ਹੋਵੇ, ਦੀਵਾਲੀ ਮਨਾ ਕੇ ਉਹ ਸੁੱਤੇ ਹੁਣ ਥੱਕ ਟੁੱਟ ਕੇ। ਸੋ ਕੋਈ ਉੱਥੇ ਬੋੜਿਆ ਨਹੀਂ। ਇਹ ਜਿਹੜਾ ਮਰਿਆ ਰਾਮਚੰਦਰਨ, ਇਹਦੇ ਮੁੰਡੇ ਆ ਜਿਹੜੇ ਉਹ ਆਰਮੀ ਦੇ ਵਿੱਚ ਆ, ਬੰਦਾ ਦੱਸਦੇ ਡਿਊਟੀ ਪ੍ਰਤੀ ਵਫਾਦਾਰ ਸੀ, ਔਰ ਇਹਦੀ ਮੌਤ ਦਾ ਸਾਰਿਆਂ ਨੂੰ ਅਫਸੋਸ ਵੀ ਆ। ਸੋ ਇਹ ਬੰਦਾ ਇਕੱਲਾ ਹੀ ਸੀ ਤੇ ਇਕੱਲਾ ਹੀ ਲੜਿਆ। ਹੁਣ ਪਤਾ ਨਹੀਂ ਇਹਨੇ ਸੰਘਰਸ਼ ਕਿੰਨਾ ਕੁ ਕੀਤਾ ਜਾਂ ਕਿੰਨੀ ਕੁ ਆਸਾਨੀ ਦੇ ਨਾਲ ਮਾਰ ਮੁਕਾ ਦਿੱਤਾ ਗਿਆ, ਦੂਸਰੇ ਕਿਸੇ ਨੂੰ ਪਤਾ ਹੀ ਨਹੀਂ ਲੱਗਿਆ। ਸੋ ਜੇਲ੍ਹ ਪ੍ਰਬੰਧ ਇਹੋ ਜਿਹਾ ਹੈ ਕਿ ਉਹ 2 ਦੀਵਾਰਾਂ ਟੱਪ ਕੇ ਤੀਜੀ ਦੀਵਾਰ ਜਿਹੜੀ ਛੋਟੀ ਬਿਲਕੁਲ ਬਾਹਰਲੀ ਬਾਉਂਡਰੀ ਹੁੰਦੀ ਹੈ, ਜਿਹੜੀ ਆਪਾਂ ਕਹਿ ਲਈਏ ਕੁਝ ਫੁੱਟ ਦੀ ਹੁੰਦੀ ਹੈ, 4 ਫੁੱਟ 5 ਫੁੱਟ, ਜਿਹਨੂੰ ਆਪਾਂ ਕਹਿ ਦਿੰਦੇ ਕਿ ਮਾੜਾ ਜਿਹਾ ਓਲਾ ਛੱਪਾ ਹੀ ਆ, ਉਹ ਟੱਪਿਆ। ਤੇ ਉੱਥੇ ਇੱਕ ਕਿਸੇ ਗਾਰਡ ਨੇ ਜਿਹੜਾ ਬਾਹਰ ਡਿਊਟੀ ਤੇ ਸੀ, ਉਹਨੇ ਵੇਖਿਆ ਕਿ ਬੰਦੇ ਆ ਜਿਹੜੇ ਲੰਘੇ ਜਾਂਦੇ ਆ। ਇਹ ਇਹਨਾਂ ਦੀ ਆਪਦੀ ਕਹਾਣੀ ਹੈ। ਦੇਖੋ ਕਿ CCTV ਕੈਮਰੇ ਉੱਥੇ ਜੇਲ੍ਹ ਦੇ ਵਿੱਚ 42 ਸੀ। ਇਸ ਬਲਾਕ ਦੇ ਵਿੱਚੋਂ ਜਿੱਥੇ ਉਹ ਬੰਦੇ ਭੱਜੇ ਆ, ਉਹਦੇ ਵਿੱਚ 4 ਕੈਮਰੇ ਸੀ ਤੇ 4 ਹੀ ਖਰਾਬ ਸਨ, ਬਾਕੀ 38 ਸੀ ਉਹ ਚੱਲਦੇ ਸੀ। ਜਿਹੜੇ ਬਲਾਕ ਦੇ ਵਿੱਚੋਂ ਭੱਜੇ 4 ਹੀ ਖਰਾਬ ਸੀ। ਸੋ ਪ੍ਰਬੰਧਨ ਜਿੱਥੇ ਜੇਲ੍ਹ ਪ੍ਰਬੰਧਨ ਜਿਹੜਾ ਏਡੀਆਂ ਹਾਈ ਜ਼ੋਨ ਦੀਆਂ ਸਿਕਿਉਰਿਟੀ ਜੇਲ੍ਹਾਂ, ਉਹਨਾਂ ਦੇ ਵਿੱਚ ਇਹੋ ਜਿਹਾ ਪ੍ਰਬੰਧਨ ਹੈ ਤੇ ਤੁਸੀਂ ਆਪ ਹੀ ਹਿਸਾਬ ਲਾ ਲਓ ਜਿਹੜੀਆਂ ਜੇਲ੍ਹਾਂ ਛੋਟੀਆਂ ਉੱਥੇ ਕੀ ਹਾਲ ਬਣਦਾ ਹੋਊਗਾ। ਕੁੱਲ ਮਿਲਾ ਕੇ ਸਾਡੇ ਮੁਲਕ ਦੇ ਵਿੱਚ 1401 ਜੇਲ੍ਹ ਆ, ਜਿਹਦੇ ਚ ਜੇ ਕੈਪੈਸਿਟੀ ਦੇਖੀਏ ਕੈਦੀ ਰੱਖਣ ਦੀ ਤੇ ਉਹ ਹੈ 3,66,781। ਪਰ ਇਸ ਸਮੇਂ ਬੰਦ ਕਿੰਨੇ ਆ? ਬੰਦ ਆ 4,19,623। ਕੈਪੈਸਿਟੀ ਤੋਂ ਕਈ ਹਜ਼ਾਰ ਜ਼ਿਆਦੇ ਆ ਕੈਦੀ। ਸੋ ਜਿੱਥੇ ਕੈਦੀ ਜ਼ਿਆਦੇ ਹੋਣਗੇ ਉੱਥੇ ਮੁਲਾਜ਼ਮ ਵਧੇਰੇ ਚਾਹੀਦੇ ਆ, ਪਰ ਮੁਲਾਜ਼ਮ ਹੈ ਜਿਹੜੇ ਉਹ ਜਿੰਨੇ ਚਾਹੀਦੇ, ਜਿੰਨੇ ਲੋੜੀਦੇ ਆ, ਉਹਨੇ ਨਹੀਂ। ਇਹੀ ਕਾਰਨ ਆ ਕਿ 2014 ਦੇ ਵਿੱਚ 16 ਬ੍ਰੇਕ ਕਾਂਡ ਹੋਏ, ਜਿਹਦੇ ਚ 96 ਕੈਦੀ ਹੈ ਜਿਹੜੇ ਫਰਾਰ ਹੋਣ ਚ ਕਾਮਯਾਬ ਹੋਏ। 2015 ਦੇ ਵਿੱਚ 26 ਜੇਲ੍ਹ ਬ੍ਰੇਕ ਕਾਂਡ ਵਾਪਰੇ ਆ, ਜਿਹਦੇ ਚ 99 ਕੈਦੀ ਹੈ ਜਿਹੜੇ ਭੱਜਣ ਚ ਸਫਲ ਰਹੇ। ਹੁਣ 2 ਸਾਲਾਂ ਦਾ ਅੰਕੜਾ 42 ਬਣਦਾ ਹੈ। ਜਿਵੇਂ ਜਿਵੇਂ ਪਿੱਛੇ ਚਲੇ ਜਾਵਾਂਗੇ ਤੇ ਇਹ ਅੰਕੜਾ ਜਿਹੜਾ ਉਹ ਭਲਵਾਨ ਦੇ ਕਹਿ ਲਈਏ ਡੋਲੇ ਵਾਂਗੂ ਵੱਧਦਾ ਜਾਣਾ ਉਹਦਾ ਆਕਾਰ। ਸੋ ਇਹਦੇ ਕਰਕੇ ਆਪਾਂ ਦੇਖ ਸਕਦੇ ਹਾਂ ਕਿ ਕਿੰਨੀ ਆਸਾਨੀ ਦੇ ਨਾਲ ਜੇਲ੍ਹ ਬ੍ਰੇਕ ਕਾਂਡ ਆ ਜਿਹੜੇ ਅੰਜਾਮ ਦਿੱਤੇ ਜਾਂਦੇ ਆ। ਤੁਹਾਨੂੰ ਬੜੇਲ ਜੇਲ੍ਹ ਕਾਂਡ ਯਾਦ ਹੋਣਾ, ਜਿਹੜਾ ਹਵਾਰੇ ਹੋਰਾਂ ਨੇ ਕੀਤਾ ਸੀਗਾ, ਕਿੱਡੀ ਆਸਾਨੀ ਦੇ ਨਾਲ ਚਲੇ ਗਏ ਸਨ। ਤੇ ਉਹਦੇ ਵਿੱਚੋਂ ਵੀ ਇਹੀ ਸਾਹਮਣੇ ਆਇਆ ਸੀ ਕਿ ਜਿਹੜੇ ਸੈੱਲ ਦੇ ਵਿੱਚ ਉਹ ਸਨ, ਕਈ ਮਹੀਨੇ ਹੋ ਗਏ ਸੀ ਉਹਨਾਂ ਦੇ ਸੈੱਲ ਦੇ ਵਿੱਚ ਤਲਾਸ਼ੀ ਨਹੀਂ ਸੀ ਗਈ। ਇਹ ਜੇਲ੍ਹ ਮੈਨੂਅਲ ਇਹ ਕਹਿੰਦਾ ਆ ਕਿ 2 ਸਮੇਂ ਦਿਨ ਦੇ ਵਿੱਚ 2 ਵਾਰੀ ਤਲਾਸ਼ੀ ਹੈ ਜਿਹੜੀ ਉਹ ਆਉਣੀ ਜ਼ਰੂਰੀ ਹੈ।
ਤੇ ਇੱਥੇ ਜੇ ਤਲਾਸ਼ੀ ਲਈ ਹੁੰਦੀ, ਜਿਵੇਂ ਇਹ ਕਹਿੰਦੇ ਆ ਕਿ ਉਹ ਲੱਕੜ ਦੀਆਂ ਚਾਬੀਆਂ ਬਣਾਈ ਫਿਰਦੇ ਸਨ, ਉਹਨਾਂ ਦੇ ਕੋਲ ਚਾਦਰਾਂ ਸਨ, ਇਹ ਸਾਰੀਆਂ ਚੀਜ਼ਾਂ ਫਿਰ ਨਹੀਂ ਸੀ ਹੁੰਦੀਆਂ। ਇਹਦਾ ਮਤਲਬ ਹੈ ਕਿ ਇਹਨਾਂ ਨੇ ਤਲਾਸ਼ੀ ਵੀ ਨਹੀਂ ਲਈ। ਦੂਜਾ, ਸਾਡੇ ਇੱਥੋਂ ਦਾ ਜਿਹੜਾ ਜੇਲ੍ਹ ਪ੍ਰਬੰਧਾਂ ਦਾ ਹਾਲ ਤੇ ਇਹ ਹੈ, ਰਾਜ ਕਰਨਵੀਰ ਸਿੰਘ ਜੀ ਪਿੱਛੇ ਜੀ। ਜੇ ਬਿਹਾਰ ਦੇ ਇੱਕ ਸਾਬਕਾ MP ਦੀ ਜੇਲ੍ਹ ਯਾਤਰਾ ਸੀ, ਉਹ ਅਕਸਰ ਹੀ ਜੇਲ੍ਹ ਯਾਤਰਾ ਤੇ ਰਹਿੰਦਾ ਹੈ। ਉਹਦੀ ਕੋਠੜੀ 'ਚ ਕਿਤੇ ਚੰਗੇ ਅੜਬ ਅਫਸਰ ਨੇ, ਜਿਹੜਾ ਪਹਿਲਾਂ ਸੀ ਉਹ ਤੇ ਖਾ ਪੀ ਕੇ ਮੁੜਾਉਂਦਾ ਸੀ ਉਹਦੇ ਕੋਲੋਂ, ਜਿਹੜਾ ਨਵਾਂ ਬਦਲ ਕੇ ਆਇਆ ਸੀ ਉਹਨੇ ਠੋਕ ਕੇ ਛਾਪਾ ਮਾਰਿਆ ਸੀ, ਤੇ ਉਹਦੀ ਬੈਰਕ ਦੇ ਵਿੱਚੋਂ, ਬੈਰਕ ਕਾਹਦੀ ਕਹਿ ਲਈਏ, ਲਗਜ਼ਰੀ ਉਹਦੀ ਬੈਠਕ ਸੀ, ਉਹਦੇ ਵਿੱਚੋਂ 34 ਮੋਬਾਈਲ ਨਿਕਲੇ ਸਨ। ਤੇ ਬਾਅਦ ਦੇ ਵਿੱਚ ਪਤਾ ਲੱਗਿਆ ਸੀ ਕਿ ਉਹ ਉੱਥੇ ਬੈਠਾ ਹੀ ਮੈਚਾਂ ਤੇ ਸੱਟਾ ਲਵਾਉਂਦਾ ਸੀ। ਸੋ ਉੱਥੇ ਬੈਠੇ ਹੀ ਉਹ ਕਾਰੋਬਾਰ ਕਰੀ ਜਾਂਦਾ ਸੀਗਾ। ਸੋ ਜਿੱਥੇ ਇਹੋ ਜਿਹੇ ਪ੍ਰਬੰਧ ਹੋਣ, ਜਿੱਥੇ ਇੰਨਾ ਜ਼ਿਆਦਾ ਭ੍ਰਿਸ਼ਟਾਚਾਰੀ ਦਾ ਬੋਲਬਾਲਾ ਹੋਵੇ, ਉਸ ਮੁਲਕ ਦੇ ਵਿੱਚ 42 ਜੇਲ੍ਹ ਬ੍ਰੇਕ ਕਾਂਡ 14 ਤੇ 15 ਹਜ਼ਾਰ ਸਾਲ ਦੇ ਵਿੱਚ ਵਾਪਰ ਜਾਣ, 14 ਤੇ 15 ਦੇ ਵਿੱਚ, ਇਹ ਜੀ। ਕੋਈ ਜ਼ਿਆਦਾ ਹੈਰਾਨ ਨਹੀਂ ਕਰਦੇ। ਪਰ ਹੈਰਾਨ ਇਹ ਉਦੋਂ ਕਰਨਗੇ ਸਾਨੂੰ ਜਦੋਂ ਇਹ ਰੁਕ ਜਾਣਗੇ। ਜੀ, ਜੀ। ਅਗਲੀ ਗੱਲ ਕਰ ਲਈਏ, ਹਰਿਆਣੇ ਤੋਂ ਲਗਾਤਾਰ ਪਛੜਦਾ ਜਾ ਰਿਹਾ ਹੈ ਪੰਜਾਬ। ਇਹ ਬਹੁਤ ਵੱਡੀ ਚਿੰਤਾ ਹੈ ਸਾਡੇ ਲਈ। ਦੇਖੋ, ਭਾਰਤ ਤੋਂ ਸਿੰਗਾਪੁਰ ਹੈ ਜਿਹੜਾ, ਉਹ ਮੇਰੇ ਖਿਆਲ ਦੇ ਨਾਲ ਲਗਭਗ 18 ਸਾਲ ਬਾਅਦ ਆਜ਼ਾਦ ਹੋਇਆ ਸੀ। ਜੀ। ਸਿੰਗਾਪੁਰ ਇੱਕ ਟਾਪੂ ਹੀ ਹੈ ਛੋਟਾ ਜਿਹਾ, ਤੇ ਸਿੰਗਾਪੁਰ ਅੱਜ ਦੇਖ ਲਓ ਹਰੇਕ ਪਾਏਦਾਨ ਤੇ, ਤਰੱਕੀ ਵਾਲੇ ਹਰੇਕ ਪਾਏਦਾਨ ਤੇ ਸਾਡੇ ਤੋਂ ਕਈ ਗੁਣਾ ਅੱਗੇ ਮਿਲੇਗਾ। ਚਾਹੇ ਉਹ ਇੰਡਸਟਰੀ ਲਈ ਹਾਲਾਤ ਦੀ ਗੱਲ ਕਰ ਲਓ, ਭ੍ਰਿਸ਼ਟਾਚਾਰੀ ਘੱਟ ਹੋਣ ਦੀ ਗੱਲ ਕਰ ਲਓ, ਭੁੱਖਮਰੀ ਘੱਟ ਦੀ ਗੱਲ ਕਰ ਲਓ, ਉਹ ਕਈ ਗੁਣਾ ਸਾਡੇ ਤੋਂ ਅੱਗੇ ਆ। ਇਸ ਰੇਸ ਦੇ ਵਿੱਚ ਸਾਡੇ ਤੋਂ ਬਾਅਦ ਆਜ਼ਾਦ ਹੋਇਆ, ਉਹਨਾਂ ਦਾ ਇੱਕੋ ਰਾਸ਼ਟਰਪਤੀ ਸੀ ਜਿਹੜਾ ਕਿਮ ਜੋਂਗ। ਉਹਨੇ ਉਸ ਦੇਸ਼ ਦੇ, ਛੋਟੇ ਜਿਹੇ ਦੇਸ਼ ਦੇ ਕਹਿ ਲਈਏ, ਭਾਗ ਹੀ ਪਲਟ ਕੇ ਰੱਖ ਦਿੱਤੇ। ਤੇ ਸਾਡੇ ਇੱਧਰ ਵਿੱਚੋਂ ਜਿਹੜਾ ਹਰਿਆਣਾ ਨਿਕਲਿਆ, ਉਹ ਵੀ ਲਗਾਤਾਰ ਸਾਡੇ ਤੋਂ ਅੱਗੇ ਜਾ ਰਿਹਾ, ਜੋ ਸਾਡੇ ਲਈ ਸਾੜੇ ਦਾ ਕਾਰਨ ਨਹੀਂ ਹੋਣਾ ਚਾਹੀਦਾ ਕਿ ਅਸੀਂ ਸੜੀਏ ਉਹਦੇ ਤੋਂ। ਹਰਿਆਣਾ ਆਪਦੇ ਬਲਬੂਤੇ ਤੇ ਅੱਗੇ ਵਧਿਆ, ਇਹਦੇ 'ਚ ਕੋਈ ਸ਼ੱਕ ਨਹੀਂ, ਪਰ ਸਾਡੇ ਲਈ ਚਿੰਤਾ ਦਾ ਵਿਸ਼ਾ ਜ਼ਰੂਰ ਆ। ਹੁਣ ਦੇਖੋ, ਜਦੋਂ 1966 ਦੇ ਵਿੱਚ ਦੋਵੇਂ ਜਿਹੜੇ ਇਹ ਪ੍ਰਾਂਤ ਆ ਹੋਂਦ 'ਚ ਆਏ, ਉਸ ਸਮੇਂ ਗ੍ਰਾਸ ਸਟੇਟ ਡੋਮੈਸਟਿਕ ਪ੍ਰੋਡਕਟ, ਜਿਹਨੂੰ ਆਪਾਂ GSDP ਕਹਿ ਦਿੰਦੇ ਆ, ਉਹਦੇ ਵਿੱਚ ਹਰਿਆਣਾ 332 ਕਰੋੜ ਤੇ ਸੀਗਾ, ਤੇ ਪੰਜਾਬ ਸੀ ਜਿਹੜਾ 571 ਕਰੋੜ ਤੇ ਸੀ। ਇੰਨਾ ਫਰਕ ਸੀ ਦੋਨਾਂ ਦਾ GSDP ਦੇ ਵਿੱਚ। ਤੇ ਜੇ 2015-16 ਚ ਤੁਸੀਂ ਆ ਜਾਓ, ਤੇ ਹਰਿਆਣਾ ਅੱਜ 3,97,000 ਕਰੋੜ ਤੇ ਹੈ, ਤੇ ਪੰਜਾਬ ਹੈ ਜਿਹੜਾ ਉਹ 3,32 ਕਰੋੜ ਤੇ ਪਿਆ। ਬਹੁਤ ਪਿੱਛੇ ਚਲਾ ਗਿਆ ਉਹ ਹਰਿਆਣੇ ਤੋਂ। ਜਿਵੇਂ ਆਪਾਂ ਅੱਗੇ ਜੇ ਗੱਲ ਕਰੀਏ, ਜਿੱਦਾਂ ਇੰਡਸਟਰੀ ਸੈਕਟਰ ਦੇ ਵਿੱਚ ਜਿਹੜੀ GSDP ਹੁੰਦੀ, ਉਹਦਾ ਯੋਗਦਾਨ 1966-67 ਚ ਹਰਿਆਣਾ ਦਾ ਸੀਗਾ ਜਿਹੜਾ, ਉਹ 20% ਸੀ, ਤੇ ਪੰਜਾਬ ਦਾ 15% ਸੀਗਾ। ਜਦ ਕਿ 2015-16 ਚ ਹਰਿਆਣਾ 30% ਤੇ ਨਿਕਲ ਜਾਂਦਾ ਹੈ, ਤੇ ਪੰਜਾਬ ਹਾਲੇ 22% ਤੇ ਯਪਕਦਾ ਫਿਰਦਾ ਹੈ। ਇਹ ਸਰਵਿਸ ਸੈਕਟਰ ਦੀ ਜੇ GSDP ਦੀ ਗੱਲ ਕਰੀਏ, ਉਹਦੇ 'ਚ 1966-67 ਚ ਹਰਿਆਣਾ ਜਿਹੜਾ 23% ਤੇ ਸੀਗਾ, ਪੰਜਾਬ 37% ਤੇ ਸੀ, ਕਿਤੇ ਅੱਗੇ ਸੀ। ਪਰ 2015-16 ਤੱਕ ਹਰਿਆਣਾ 51% ਤੇ ਪਹੁੰਚ ਜਾਂਦਾ ਹੈ, ਪੰਜਾਬ ਹੈ ਜਿਹੜਾ ਉਹਦੇ ਤੋਂ ਪਛੜ ਕੇ 50% ਤੇ ਰਹਿ ਜਾਂਦਾ ਹੈ। ਜੀ। ਤੁਸੀਂ ਆਪ ਹੀ ਅੰਦਾਜ਼ਾ ਲਾ ਲਓ ਕਿ ਜਿਹੜਾ ਪੰਜਾਬ ਕਿਤੇ ਅੱਗੇ ਸੀ ਹਰੇਕ ਮਾਮਲੇ 'ਚ, ਚਾਹੇ ਉਹ ਖੇਤੀ ਸੁਧਾਰਾਂ ਦੇ ਮਾਮਲੇ 'ਚ, ਇੰਡਸਟਰੀ ਦੇ ਮਾਮਲੇ 'ਚ, ਗ੍ਰਾਸ ਸਟੇਟ ਡੋਮੈਸਟਿਕ ਪ੍ਰੋਡਕਟ ਦੇ ਮਾਮਲੇ 'ਚ, ਕਿਸੇ ਵੀ ਮਾਮਲੇ 'ਚ 1966-67 ਚ ਹਰਿਆਣਾ ਜਿਹੜਾ ਉਹ ਖੜਦਾ ਹੀ ਨਹੀਂ ਸੀ ਪੰਜਾਬ ਦੇ ਮੂਹਰੇ। ਅੱਜ ਪੰਜਾਬ ਨੂੰ ਹਰੇਕ ਖੇਤਰ 'ਚ ਉਹ ਪਛਾੜ ਰਿਹਾ, ਹਰੇਕ ਖੇਤਰ 'ਚ ਚੁਣੌਤੀਆਂ ਦੇ ਰਿਹਾ, ਇੱਥੋਂ ਤੱਕ ਕਿ ਉਹ ਖੇਡਾਂ ਦੇ ਮਾਮਲੇ 'ਚ ਵੀ ਸਾਡੇ ਨਾਲੋਂ ਕਿਤੇ ਕਈ ਗੁਣਾ ਅੱਗੇ ਵੱਧ ਗਿਆ। ਮੈਂ ਅੱਗੇ ਕਹਿਣਾ ਹੁੰਦਾ, ਕਈ ਦੋਸਤ ਮੇਰੇ ਜਿਹੜੇ ਹਮਦਮ ਆ, ਉਹ ਕਹਿੰਦੇ ਹੁੰਦੇ ਆ ਕਿ ਹਾਕੀ ਦਾ ਬੇੜਾ ਗਰਕ ਕੀਤਾ ਕ੍ਰਿਕਟ ਨੇ। ਤੇ ਮੈਂ ਕਿਹਾ, ਜੇ ਹਾਕੀ ਦੁਬਾਰਾ ਸਟੈਂਡ ਹੋਣ ਲੱਗੀ ਹੈ ਨਾ, ਉਹ ਵੀ ਕ੍ਰਿਕਟ ਦੀ ਬਦੌਲਤ ਹੀ ਹੈ। ਕਿਉਂਕਿ ਕ੍ਰਿਕਟ ਨੂੰ ਜਦੋਂ ਵੇਖਿਆ, ਤੇ ਉਹਨਾਂ ਦੇ ਵੀ ਦਿਮਾਗ 'ਚ ਆਇਆ ਕਿ ਇਹਨੂੰ ਵੀ ਚਮਕਾਇਆ ਜਾ ਸਕਦਾ, ਲੀਗ ਇਹਦੀ ਵੀ ਕਰਵਾਈ ਜਾ ਸਕਦੀ ਹੈ, ਛੋਟੇ ਪੱਧਰ ਤੇ ਟੂਰਨਾਮੈਂਟ ਇਹਦੇ ਵੀ ਕਰਾਏ ਜਾ ਸਕਦੇ, ਇੰਟਰਨੈਸ਼ਨਲ ਲੀਗ ਇਹਦੀ ਵੀ ਹੋ ਸਕਦੀ ਹੈ। ਤੇ ਹੁਣ ਦੇਖੋ, ਹਾਕੀ ਹੈ ਜਿਹੜੀ ਇੰਪਰੂਵ ਹੋ ਰਹੀ ਹੈ। ਉਸੇ ਤਰ੍ਹਾਂ ਕ੍ਰਿਕਟ ਦੇ ਨਾਲ ਸਾੜਾ ਕਰਨ ਦੀ ਥਾਂ ਤੇ ਹਾਕੀ ਵਾਲੇ ਜੇ ਉਹਦੇ ਤੋਂ ਗੁਣ ਲੈ ਕੇ ਹਾਕੀ ਨੂੰ ਗਰੋ ਕਰ ਸਕਦੇ ਆ, ਤੇ ਸਾਨੂੰ ਵੀ ਮੇਰੇ ਖਿਆਲ ਦੇ ਨਾਲ ਹਰਿਆਣੇ ਨਾਲ ਜੈਲਸ ਕਰਨ ਦੀ ਥਾਂ ਤੇ ਇਹ ਸੋਚ ਕੇ ਉਹਦੇ ਤੋਂ ਕਿ ਉਹਨਾਂ ਨੇ
ਕਿਸ ਦ੍ਰਿਸ਼ਟੀਕੋਣ ਨਾਲ ਆਪਣੇ ਆਪ ਨੂੰ ਅੱਗੇ ਵਧਾਇਆ। ਸਾਨੂੰ ਵੀ ਉਹਨਾਂ ਤੋਂ ਗੁਣ ਲੈ ਕੇ ਸਾਫ਼ ਸੁਥਰੀ ਨੀਤ ਦੇ ਨਾਲ, ਸਾਫ਼ ਸੁਥਰੀ ਨੀਤੀ ਦੇ ਨਾਲ ਮੁਕਾਬਲੇ 'ਚ ਖੜਨਾ ਚਾਹੀਦਾ ਹੈ। ਨਹੀਂ ਤੇ ਅੱਜ ਖੇਤੀ ਸੁਧਾਰਾਂ ਦੇ ਮਾਮਲੇ 'ਚ ਅਸੀਂ 14ਵੇਂ ਨੰਬਰ ਤੇ ਡਿੱਗ ਪਏ ਹਾਂ। ਇੰਡਸਟਰੀ ਦੇ ਮਾਮਲੇ 'ਚ ਜਿਹੜੇ ਮਾਕੂਲ ਹਾਲਾਤ ਹੁੰਦੇ ਆ ਉਹਨਾਂ ਦੇ ਵਿੱਚ ਅਸੀਂ 12ਵੇਂ ਨੰਬਰ ਤੇ ਪਹੁੰਚ ਗਏ ਹਾਂ। ਜੇ ਇਹੀ ਹਾਲ ਰਿਹਾ ਤੇ ਫਿਰ ਅਸੀਂ ਬਿਲਕੁਲ ਟੇਲ ਤੇ ਚਲੇ ਜਾਵਾਂਗੇ, ਪੂਛ ਤੇ ਚਲੇ ਜਾਵਾਂਗੇ। ਇਸ ਕਰਕੇ ਸਾਨੂੰ ਸੰਭਲਣ ਦੀ, ਸਾਨੂੰ ਸੋਚਣ ਦੀ ਜ਼ਰੂਰਤ ਆ। ਜੀ, ਜੀ। ਅਤੇ ਜਾਂਦੇ-ਜਾਂਦੇ ਆਪਾਂ ਜੇ ਥੋੜ੍ਹੇ ਸਮੇਂ 'ਚ ਗੱਲ ਕਰੀਏ ਵੀ ਟੀਪੂ ਸੁਲਤਾਨ ਦੀ ਬਰਸੀ ਮਨਾਉਣ ਨੂੰ ਲੈ ਕੇ ਸੰਘ ਤੇ ਕਰਨਾਟਕ ਸਰਕਾਰ ਆਮੋ-ਸਾਹਮਣੇ। ਜੀ, ਇਹ ਪਿਛਲੇ ਸਾਲ ਵੀ ਇਹ ਟਕਰਾਅ ਹੋਇਆ ਸੀ। ਉਦੋਂ ਮੇਰੇ ਖਿਆਲ ਦੇ ਨਾਲ 2 ਜਾਨਾਂ ਗਈਆਂ ਸਨ, 2 ਬਲੀ ਚੜ੍ਹ ਗਏ ਸੀਗੇ। ਬਲੀ ਹਮੇਸ਼ਾ ਆਮ ਬੰਦਾ ਹੀ ਚੜ੍ਹਦਾ ਹੁੰਦਾ, ਨਾ ਸੰਘ ਦੇ ਕਿਸੇ ਵੱਡੇ ਲੀਡਰ ਦਾ ਪੁੱਤ ਮਰੇ ਤੇ ਨਾ ਹੀ ਸਰਕਾਰ ਦੇ ਕਿਸੇ ਵੱਡੇ ਹੁਕਮਰਾਨ ਦਾ ਪੁੱਤ ਮਰੇ। ਮਰਨਾ ਤੇ ਆਮ ਬੰਦੇ ਨੇ ਹੁੰਦਾ। ਐਤਕੀ ਵੇਖੋ ਕਿੰਨੇ ਬਲੀ ਚੜ੍ਹਦੇ ਆ। ਅਸਲ ਦੇ ਵਿੱਚ ਟੀਪੂ ਸੁਲਤਾਨ ਤੇ ਦੋਸ਼ ਲੱਗਦਾ ਹੈ ਕਿ ਇਹ ਧਰਮ ਪਰਿਵਰਤਨ ਕਰਵਾਉਂਦਾ ਸੀਗਾ। ਜਿਸ ਸਮੇਂ ਇਹ ਮੈਸੂਰ ਰਿਆਸਤ ਦਾ ਨਵਾਬ ਹੁੰਦਾ ਸੀ, ਇਹਦਾ ਜਿਹੜਾ ਰਿਹਾ ਉਹਦਾ ਸ਼ਾਸਨ ਕਾਲ, ਉਹ ਮੇਰੇ ਖਿਆਲ ਦੇ ਨਾਲ 1782 ਤੋਂ ਲੈ ਕੇ 1799 ਤੱਕ ਰਿਹਾ। ਉਸ ਕਾਰਜਕਾਲ ਦੇ ਵਿੱਚ, ਉਸ ਸ਼ਾਸਨ ਕਾਲ ਦੇ ਵਿੱਚ ਇਹਨੇ ਵੱਡੀਆਂ ਜਿੱਤਾਂ ਵੀ ਦਰਜ ਕੀਤੀਆਂ। ਵੈਸੇ ਮਰਾਠਿਆਂ ਤੋਂ ਹਾਰਿਆ ਵੀ ਹੈ। ਉਸ ਦੌਰਾਨ ਦੱਸਦੇ ਆ ਕਿ ਜਿਹਨੂੰ ਵੀ ਆਪਦੇ ਅਧੀਨ ਕਰਦਾ ਸੀ, ਜਿਹੜੇ ਵੀ ਦੁਸ਼ਮਣ ਦੀ ਇਹ ਫੌਜ ਨੂੰ ਆਪਣੇ ਅਧੀਨ ਲੈਂਦਾ ਸੀ, ਉਹਨਾਂ ਦਾ ਧਰਮ ਪਰਿਵਰਤਨ ਕਰਾ ਕੇ ਵਾਪਸ ਫੌਜ ਦੇ ਵਿੱਚ ਸ਼ਾਮਲ ਕਰ ਲੈਂਦਾ ਸੀ। ਸੰਘ ਇਸ ਗੱਲੋਂ ਚਿੜਦਾ ਹੈ ਕਿ ਇਹਨੇ ਹਿੰਦੂਆਂ ਦਾ ਤੇ ਤਮਿਲਾਂ ਦਾ ਤਮਿਲਨਾਡੂ ਦੇ ਵਿੱਚ ਧਰਮ ਪਰਿਵਰਤਨ ਕੀਤਾ ਸੀ, ਕ੍ਰਿਸਚਨਾਂ ਦਾ ਵੀ ਧਰਮ ਪਰਿਵਰਤਨ ਕੀਤਾ ਸੀ। ਸੋ ਇਸ ਕਰਕੇ ਇਹਦੀ ਬਰਸੀ ਹੈ ਜਿਹੜੀ ਨਹੀਂ ਮਨਾਉਣੀ ਚਾਹੀਦੀ। ਜਦ ਕਿ ਸਰਕਾਰ ਜਿਹੜੀ ਸਿੱਧਾ ਰਮਈਆ ਦੀ ਉੱਥੇ ਕਾਂਗਰਸ ਦੀ ਹੈ ਕਰਨਾਟਕ ਦੇ ਵਿੱਚ, ਉਹ ਕਹਿੰਦੇ ਕਿ ਅਸੀਂ ਮਨਾਵਾਂਗੇ, ਤੁਸੀਂ ਰੋਕ ਕੇ ਪਿਛਲੀ ਵਾਰੀ ਸਾਨੂੰ ਵਿਖਾਇਆ ਸੀ, ਐਤਕੀ ਰੋਕ ਕੇ ਵਿਖਾਇਓ। ਸੋ ਇਹ ਅੜਫਸ ਹੈ। ਜਿੱਥੋਂ ਤੱਕ ਸਵਾਲ ਜਿਹੜਾ ਬਰਸੀ ਮਨਾਉਣ ਜਾਂ ਨਾ ਮਨਾਉਣ ਦਾ, ਉਹਦੇ ਨਾਲ ਕੋਈ ਫਰਕ ਨਹੀਂ ਪੈਂਦਾ। ਪਰ ਇਹ ਜਿਹੜੀ ਭਾਜਪਾ ਦੀ ਤੇ ਸੰਘ ਦੀ ਮਨਸ਼ਾ ਹੈ, ਉਹ ਦੇਖਣੀ ਜ਼ਰੂਰੀ ਹੈ। ਕਿਉਂਕਿ ਕਰਨਾਟਕ ਦੇ ਵਿੱਚ ਇਹਨਾਂ ਦਾ ਜਿਹੜਾ ਹੁੰਦਾ ਸੀਗਾ ਪਹਿਲਾਂ ਮੰਤਰੀ, ਉਹਨੇ ਬੇੜਾ ਗਰਕ ਕਰ ਦਿੱਤਾ ਸੀ। ਇਹਨਾਂ ਦਾ ਮੁੱਖ ਮੰਤਰੀ ਹੁੰਦਾ ਸੀ ਜਿਹੜਾ। ਉਸ ਤੋਂ ਬਾਅਦ ਕਾਂਗਰਸ ਨੇ ਉੱਥੇ ਗੱਦੀ ਸੰਭਾਲ ਲਈ। ਉਹ ਕਾਂਗਰਸ ਦੀ ਸਰਕਾਰ ਇਹਨਾਂ ਨੂੰ ਟਿਕਣ ਨਹੀਂ ਦਿੰਦੀ। ਕੇਰਲ ਤੇ ਤਮਿਲਨਾਡੂ ਦੇ ਵਿੱਚ ਪਹਿਲਾਂ ਇਹਨਾਂ ਦੇ ਪੱਬ ਨਹੀਂ ਲੱਗਣ ਡਏ। ਹੁਣ ਇਹ ਕੀ ਕਰਨ ਡਏ ਆ ਕਿ ਟੀਪੂ ਸੁਲਤਾਨ ਨੂੰ ਕਬਰ ਦੇ ਵਿੱਚੋਂ ਉਠਾ ਕੇ ਉਹਨੂੰ ਅੱਗੇ ਲਾ ਕੇ ਉਹਦੇ ਪਿੱਛੇ ਜਾ ਰਹੇ ਆ, ਜਿਵੇਂ ਉਹ ਮੈਸੂਰ ਦਾ ਨਵਾਬ ਬਣਿਆ ਸੀ, ਕਿ ਅਸੀਂ ਇਹਨਾਂ ਰਾਜਾਂ ਦੇ ਵਿੱਚ ਵੀ ਨਵਾਬ ਬਣ ਸਕੀਏ। ਜੀ, ਜੀ। ਬਹੁਤ-ਬਹੁਤ ਧੰਨਵਾਦ ਮਿੰਟੂ ਜੀ, ਤੁਸੀਂ ਸਾਡੇ ਨਾਲ ਜੁੜੇ, ਇਹਨਾਂ ਖਬਰਾਂ ਬਾਰੇ ਸਾਨੂੰ ਵਿਸਥਾਰ ਦੇ ਵਿੱਚ ਜਾਣਕਾਰੀਆਂ ਦਿੱਤੀਆਂ। ਅਗਲੇ ਬੁਲੇਟਿਨ ਤੱਕ ਲਈ ਤੁਹਾਡਾ ਬਹੁਤ-ਬਹੁਤ ਧੰਨਵਾਦ। ਮਿਹਰਬਾਨੀ। ਸਤਿ ਸ੍ਰੀ ਅਕਾਲ। ਸ਼ੁਕਰੀਆ ਜੀ। ਸਤਿ ਸ੍ਰੀ ਅਕਾਲ। ਤੇ ਸਰੋਤਿਓ, ਇੱਥੇ ਹੀ ਸਾਡਾ ਅੱਜ ਦਾ ਇਹ ਪ੍ਰੋਗਰਾਮ ਖਬਰ ਤੇ ਨਜ਼ਰ ਉਹ ਵੀ ਹੁਣ ਸਮਾਪਤ ਹੁੰਦਾ ਹੈ। ਹੁਣ ਮੈਨੂੰ ਰਾਜਕਰਨਵੀਰ ਸਿੰਘ ਨੂੰ ਵੀ ਇਜਾਜ਼ਤ ਦਿਓ। ਮੇਰੇ ਵੱਲੋਂ ਵੀ ਆਪ ਸਭ ਨੂੰ ਬਹੁਤ ਪਿਆਰ, ਸਤਿਕਾਰ ਸਹਿਤ ਦੋਨੋਂ ਅੱਜ ਜੋੜ ਕੇ ਨਿੱਘੀ ਜਿਹੀ ਸਤਿ ਸ੍ਰੀ ਅਕਾਲ। ਜਿਉਂਦੇ ਵਾਸਤੇ ਰਹੋ, ਹੱਸਦੇ ਖੇਲਦੇ ਰਹੋ ਤੇ ਸੁਣਦੇ ਰਹੋ ਪੰਜਾਬੀ ਰੇਡੀਓ USA।